ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਮਿੰਟੂ ਗੁਰਸਰੀਆ ਜੀ ਦੇ ਨਾਲ ਤੇ ਜਾਣਾਂਗੇ ਉਹਨਾਂ ਤੋਂ ਕੁਝ ਅਹਿਮ ਖਬਰਾਂ ਬਾਰੇ, ਕੁਝ ਖਾਸ ਜਾਣਕਾਰੀਆਂ। ਪਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਆ ਤਾਂ 408 272 2500 ਡਾਇਲ ਕਰਕੇ ਇਹਨਾਂ ਦੇ ਨਾਲ ਕੰਟੈਕਟ ਕੀਤਾ ਜਾ ਸਕਦਾ ਹੈ। ਤਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਤਿਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਤਾਂ ਜੇ ਦੇ ਨਾਲ 415 909 0503 ਤੇ ਸੰਪਰਕ ਕਰ ਸਕਦੇ ਹੋ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲ ਇੰਡੀਅਨ ਕੰਜ਼ੀਨ ਰੈਂਟਨ, ਗਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੀਐਨਯੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਵੀ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਨਿਮਾ ਸਹੋਤਾ ਦੇ ਨਾਲ ਸੰਪਰਕ ਕਰ ਸਕਦੇ ਹੋ। ਲੋਕੇਸ਼ਨ ਹੈ ਸੈਂਟਾ ਨੇਲਾ ਦੀ, ਨੰਬਰ ਹੈ ਜੀ 209 277 0113। ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਟਵਾਲ ਟਰੱਕਾਂ ਦੀ ਵਧੀਆ ਸਿਖਲਾਈ ਲੈਣ ਦੇ ਲਈ ਅਜੀਤ ਟਵਾਲ ਦੇ ਨਾਲ ਸੰਪਰਕ ਕਰ ਸਕਦੇ ਹੋ। 559 800 0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 855 905 2575 ਤੇ ਸੰਪਰਕ ਕਰ ਸਕਦੇ ਹੋ। ਜੁੜਦੇ ਹਾਂ ਮਿੰਟੂ ਗੁਰਸੇਗਾ ਜੀ ਦੇ ਨਾਲ, ਉਸ ਤੋਂ ਬਾਅਦ ਖਬਰਾਂ ਦੀ ਤਫਸੀਲ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਜੀ ਮਿੰਟੂ ਜੀ, ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਵਿੱਚ ਜਿਹੜੇ ਸ਼ੂਟਰ ਗ੍ਰਿਫਤਾਰ ਕੀਤੇ ਗਏ ਆ ਇਹਨਾਂ ਨੂੰ ਹੁਣ ਪੰਜਾਬ ਲਿਆਵੇਗੀ ਪੁਲਿਸ? ਹਾਂਜੀ ਦੇਖੋ, ਤਿਆਰੀਆਂ ਨੇ ਇਹ ਸਾਰਾ, ਕਿਉਂਕਿ ਕਾਨੂੰਨੀ ਪ੍ਰੋਸੀਜਰ ਦਾ ਹਿੱਸਾ ਹੈ। ਇਹ ਨਹੀਂ ਹੈ ਕਿ ਜਦੋਂ ਜੀ ਕੀਤਾ ਲੈ ਆਉਣਗੇ। ਤਾਂ ਹਾਲ ਦੀ ਘੜੀ ਤਾਂ ਉਹ ਹਾਲੇ ਪੁਲਿਸ ਦੇ ਰਿਮਾਂਡ ਤੇ ਨੇ ਦਿੱਲੀ। ਜਦੋਂ ਰਿਮਾਂਡ ਖਤਮ ਹੋ ਜਾਏਗਾ, ਉਹਨਾਂ ਦੀ ਪੁੱਛਗਿੱਛ ਜਿਹੜੀ ਪੂਰੀ ਹੋ ਜਾਏਗੀ, ਤਾਂ ਫਿਰ ਉਸ ਤੋਂ ਬਾਅਦ ਇਹ ਲਿਆਉਣ ਦਾ ਯਤਨ ਕਰਨਗੇ। ਮਿਲ ਜਾਣੀ ਹੈ ਜੀ, ਹਿਰਾਸਤ ਤੇ ਮਿਲ ਜਾਣੀ ਹੈ, ਕਿਉਂਕਿ ਪੁਲਿਸ ਹਿਰਾਸਤ ਤੇ ਮਿਲੇਗੀ ਨਾ। ਮੇਨ ਪਰਚਾ ਇੱਥੇ ਦਰਜ ਆ, ਤਾਂ ਜਿੱਥੇ ਮੇਨ ਪਰਚਾ ਦਰਜ ਆ ਉੱਥੇ ਦੀ ਹਿਰਾਸਤ ਤਾਂ ਇਹਨਾਂ ਨੂੰ ਮਿਲਣੀ ਹੈ। ਇੱਥੋਂ ਦੀ ਪੁਲਿਸ ਤੇ ਉਹਨਾਂ ਨੂੰ ਲੈ ਕੇ ਆਏਗੀ। ਉਹ ਮੇਰੇ ਖਿਆਲ ਦੇ ਨਾਲ ਉੱਥੇ ਕੋਈ ਦਿੱਕਤ ਨਹੀਂ ਆਏਗੀ, ਪਰੇਸ਼ਾਨੀ ਨਹੀਂ ਆਏਗੀ। ਪਰ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ, ਕਾਫੀ ਕਹਿ ਲਓ ਕਿ ਇਹਨਾਂ ਦੇ ਵਿੱਚ ਜਿੱਦਾਂ ਕਹਿ ਲਈਏ ਕਿ ਵੱਡੇ ਸਵਾਲ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਮੁੰਦਰਾ ਪੋਰਟ ਦੇ ਕੋਲੋਂ ਇਹ ਗ੍ਰਿਫਤਾਰੀਆਂ ਹੋਈਆਂ, ਜੋ ਪੁਲਿਸ ਕਹਿ ਰਹੀ ਹੈ ਦਿੱਲੀ ਪੁਲਿਸ। ਤਾਂ ਮੁੰਦਰਾ ਪੋਰਟ ਵਾਰ-ਵਾਰ ਚਰਚਾ ਚ ਆਉਂਦੀ ਰਹਿੰਦੀ, ਕਦੇ ਡਰੱਗ, ਕਦੇ ਕੁਛ। ਇਹ ਕਿਤੇ ਉਹ ਕੁਛ ਚੀਜ਼ਾਂ ਇੱਧਰੋਂ ਆਉਂਦੀਆਂ, ਕੁਛ ਚੀਜ਼ਾਂ ਇੱਧਰੋਂ ਐਕਸਪੋਰਟ ਤੇ ਨਹੀਂ ਹੋਣ ਜਾ ਰਹੀਆਂ। ਇਹ ਵੀ ਇੱਕ ਵੱਡਾ ਸਵਾਲ ਹੈ। ਖੈਰ, ਜਿਸ ਤਰ੍ਹਾਂ ਹੁਣ ਦਿੱਲੀ ਪੁਲਿਸ ਨੇ ਦਾਅਵਾ ਕਰ ਦਿੱਤਾ ਹੈ ਕਿ AK-47 ਚਲਾਈ ਗਈ ਹੈ, ਫਲਾਂ। ਉਹ ਜਿਹੜੇ ਪੱਤਰਕਾਰ ਰੇਟ ਵੇਖ ਰਹੇ ਸਨ AN-94, ਉਹ ਸਾਰੇ ਰੇਟ ਉੱਥੇ ਤੇ ਧਰਾਈ ਰਹਿ ਗਏ। ਉਹ ਕਹਿੰਦੇ ਜੀ 47 ਚੱਲੀ ਹੈ, ਤਾਂ ਫਲਾਣੇ ਨੇ ਚਲਾਈ ਹੈ, ਢਮਕਾਣੇ ਨੇ ਚਲਾਈ ਹੈ। ਹਾਲ ਦੀ ਘੜੀ ਪੰਜਾਬ ਪੁਲਿਸ ਫੇਰ ਖਾਮੋਸ਼ ਆ। ਪੰਜਾਬ ਪੁਲਿਸ ਖਾਮੋਸ਼ ਹੈ, ਉਹ ਚੁੱਪੀ ਧਾਰ ਕੇ ਬੈਠੀ ਆ, ਕੁਛ ਵੀ ਨਹੀਂ ਬੋਲ ਰਹੀ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਅੱਜ ਇੱਕ ਇੰਟਰਵਿਊ ਜਿਹੜੀ ਆ ਉਹ ਇੱਥੇ ਨਸ਼ਰ ਹੁੰਦੀ ਆ। ਐਸੀ ਇੰਟਰਵਿਊ ਆ ਕਿ ਜਿਹਨੇ ਪੂਰੀ ਇੱਥੇ ਤਰਥੱਲੀ ਮਚਾਈ ਹੋਈ ਹੈ। 1 ਘੰਟੇ ਦੀ ਇੰਟਰਵਿਊ ਹੈ, ਇੱਕ ਪੱਤਰਕਾਰ ਦੇ ਨਾਲ ਗੋਲਡੀ ਬਰਾੜ ਨੇ ਉਹ ਇੰਟਰਵਿਊ ਦਿੱਤੀ ਹੈ। ਉਹ ਜਿਹੜੀ ਇੰਟਰਵਿਊ ਇਸ ਟਾਈਮ ਬੜੀ ਚਰਚਾ ਦਾ ਵਿਸ਼ਾ। ਤਾਂ ਉਹਦੇ ਵਿੱਚ ਸਾਫ਼ ਤੌਰ ਤੇ, ਕਿਉਂਕਿ ਦੇਖੋ ਇਹ ਥਿਊਰੀਆਂ ਦਿੱਤੀਆਂ ਜਾ ਰਹੀਆਂ ਸੀਗੀਆਂ, ਜੇ ਇਸ ਇੰਟਰਵਿਊ ਦੀ ਗੱਲ ਕਰੀਏ ਤਾਂ ਉਹਦੇ ਚ ਉਹਨਾਂ ਨੇ ਵਜ੍ਹਾ ਰੰਜਿਸ਼ ਜਿਹੜੀ ਆ ਉਹ ਦੱਸੀ ਆ ਕਿ ਸਾਡੀ ਸਿੱਧੂ ਮੂਸੇਵਾਲੇ ਨਾਲ ਵਜ੍ਹਾ ਰੰਜਿਸ਼ ਜਿਹੜੀ ਸੀਗੀ ਉਹ ਬੇਸਿਕਲੀ ਮਤਲਬ ਕਿ ਲੈਣ ਦੇਣ ਦੀ ਨਹੀਂ ਸੀ। ਸਾਡੇ ਨਾਲ ਉਹ ਪਹਿਲਾਂ ਬਣਾਉਂਦੀ ਰੱਖੀ ਵੀ ਉਹਨੇ, ਫਿਰ ਬਾਅਦ ਦੇ ਵਿੱਚ ਉਹ ਦੂਸਰੇ ਯਾਨੀ ਸਾਡੇ ਐਂਟੀ ਗੈਂਗ ਦੇ ਨਾਲ ਜ਼ਿਆਦਾ ਬਣਾਉਣ ਲੱਗ ਗਿਆ। ਇਹ ਉਸ ਇੰਟਰਵਿਊ ਚ ਦਾਅਵਾ ਹੈ। ਹੁਣ ਰੱਬ ਜਾਣੇ ਬਈ ਉਹ ਇੰਟਰਵਿਊ ਕਿਸ ਬੰਦੇ ਨੇ ਦਿੱਤੀ ਆ, ਇਹਨੇ ਜਾਂ ਕੌਣ ਨਹੀਂ, ਕਿਉਂਕਿ ਉਹਦੀ ਪੁਸ਼ਟੀ ਅਸੀਂ ਨਹੀਂ ਕਰ ਸਕਦੇ। ਪਰ ਉਸ ਇੰਟਰਵਿਊ ਦੇ ਵਿੱਚ ਵਜ੍ਹਾ ਰੰਜਿਸ਼ ਵਾਰ-ਵਾਰ ਪੁੱਛਣ ਤੇ ਉਹ ਦੱਸਦੇ ਆ ਕਿ ਗੁਰਲਾਲ ਬਰਾੜ ਦਾ ਕਤਲ ਹੋਇਆ, ਉਹਦੇ ਵਿੱਚ ਨਿਆਂ ਨਹੀਂ ਦਿੱਤਾ ਗਿਆ। ਫਿਰ ਵਿੱਕੀ ਮਿੱਡੂ ਖੇੜਾ, ਸਿੱਧੂ ਮੂਸੇਵਾਲੇ ਦੀ ਇਨਵੋਲਵਮੈਂਟ ਕਹਿੰਦੇ ਨੇ ਉਹ, ਕਿ ਸ਼ਗਨਾ ਜਿਹੜਾ ਮੈਨੇਜਰ ਭੱਜਿਆ, ਉਹ ਸਾਰਾ ਕੁਛ ਇਹਨਾਂ ਗਿਣ ਵਿੱਥ ਕੇ ਕੀਤਾ ਵਾ। ਇਸ ਤੋਂ ਇਲਾਵਾ ਪੋਲੀਟੀਸ਼ੀਅਨ ਦਾ ਜ਼ਿਕਰ ਹੈ ਉਸ ਇੰਟਰਵਿਊ ਦੇ ਵਿੱਚ, ਰਾਜਾ ਵੜਿੰਗ ਤੋਂ ਲੈ ਕੇ ਕੁਛ ਹੋਰ ਬੰਦਿਆਂ ਦੇ ਨਾਮ ਆ ਕਿ ਕਿਸ ਤਰ੍ਹਾਂ ਇਹਨਾਂ ਨੇ ਫੇਵਰ ਦਿੱਤੀ ਆ। ਇਸ ਤੋਂ ਇਲਾਵਾ ਆਰਮੇਤ ਦੀ ਭੂਆ ਦੇ ਮੁੰਡੇ ਦਾ ਕਿਸੇ ਦਾ ਜ਼ਿਕਰ ਆ ਰਿਹਾ ਕਿ ਵਿੱਕੀ ਮਿੱਡੂ ਖੇੜੇ ਦੇ ਕਤਲ ਦੇ ਮਾਮਲੇ ਦੇ ਵਿੱਚ ਜਿਹੜੇ ਸ਼ੂਟਰ ਸੀਗੇ ਉਹਨਾਂ ਨੂੰ ਭੋਜਨ ਵਗੈਰਾ ਉਹ ਮੁਹੱਈਆ ਕਰਵਾਉਂਦਾ ਰਿਹਾ। ਤਾਂ ਕੁੱਲ ਮਿਲਾ ਕੇ ਸਾਰੀ ਕਹਾਣੀ ਜਿਹੜੀ ਆ ਉਹ ਕਾਲੀ ਦਾਲ ਵਰਗੀ ਆ। ਇਸ ਟਾਈਮ
ਬਹੁਤ ਉਲਝਵੀਂ ਗੱਲ ਆ। ਤੋ ਇੱਕ ਵਾਰੀ ਫੇਰ ਉਹ ਜਿਹੜੀ ਇੰਟਰਵਿਊ ਆ, ਸਾਰੀ ਖੇਡ ਨੂੰ ਉੱਥੇ ਹੀ ਲੈ ਜਾਂਦੀ ਹੈ ਜਿੱਥੋਂ ਇਹ ਸਟਾਰਟ ਹੁੰਦੀ ਹੈ। ਜਿੱਥੋਂ ਸਟਾਰਟ ਦਾ ਮਤਲਬ ਕਿ ਗੁਰਲਾਲ ਮਾਰਿਆ ਜਾਂਦਾ, ਉਹਦੇ ਪਿੱਛੇ ਵੀ ਦੇਖੋ ਮਿਊਜ਼ਿਕ ਕੰਪਨੀਆਂ ਤੱਕ ਦਾ ਜ਼ਿਕਰ ਆ ਰਿਹਾ ਕਿ ਮਿਊਜ਼ਿਕ ਕੰਪਨੀਆਂ, ਗੁਰਲਾਲ ਦਾ ਵੀ ਕਿਤੇ ਨਾ ਕਿਤੇ ਮਰਡਰ ਦਾ ਕਾਰਨ ਜਿਹੜਾ ਉਹ ਮਿਊਜ਼ਿਕ ਤੋਂ ਸ਼ੁਰੂ ਹੁੰਦਾ ਹੈ। ਉਹਦੀ ਵੀ ਆਪਣੀ ਕੰਪਨੀ ਸੀ, ਕੋਈ ਖਾੜਾ ਲਵਾਉਣਾ ਸੀ ਗਾਰਨੇਟ ਦਾ, ਉਹ ਕਾਰਨ ਦੱਸ ਰਹੇ ਨੇ। ਫਿਰ ਇੱਥੋਂ ਤੱਕ ਦੱਸਦੇ ਕਿ ਕੁਲਵੀਰ ਨਰੂਆਣਾ ਦੇ ਨਾਲ ਵੀ ਸਿੱਧੂ ਮੂਸੇਵਾਲੇ ਦੀ ਲਾਗ ਡਾਟ ਸੀ, ਤੇ ਇਹਨੂੰ ਡਰਾਉਣ ਕਰਕੇ ਇਹ ਜਿਹੜਾ ਜਸਪਿੰਦਰ ਚਾਹਲ ਇੱਕ ਖੜਾ ਹੋਇਆ ਸੀਗਾ ਇਹਦੇ ਵਿਰੋਧ ਦੇ ਵਿੱਚ ਮਾਨਸਾ 'ਚ, ਉਹਨੂੰ ਡਰਾਉਣ ਵਾਸਤੇ ਹੀ ਬਠਿੰਡੇ ਦੇ ਵਿੱਚ ਛੱਲੇ ਹੋਰਾਂ ਨੂੰ ਮਾਰਿਆ ਗਿਆ ਸੀ, ਕਿਉਂਕਿ ਜੇ ਉਹ ਸਿੱਧਾ ਉਹਦੇ ਤੇ ਅਟੈਕ ਕਰਦੇ ਤਾਂ ਫਿਰ ਦੋਸ਼ ਜਿਹੜਾ ਸਿੱਧੂ ਮੂਸੇਵਾਲੇ ਤੇ ਜਾਣਾ ਸੀਗਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਉਸ ਇੰਟਰਵਿਊ ਨੇ ਵੀ ਪੂਰੀ ਤਰ੍ਹਾਂ ਥੱਲੀ ਮਚਾਈ ਹੋਈ ਹੈ। ਹਾਲਾਂਕਿ ਪੁਲਿਸ ਉਹਦੇ ਤੇ ਹਾਲੇ ਕੋਈ ਅਫੀਸ਼ੀਅਲੀ ਆਪਣਾ ਵਰਜ਼ਨ ਨਹੀਂ ਦੇ ਸਕੀ। ਕਿਉਂ ਨਹੀਂ ਦੇ ਸਕੀ? ਇੱਕ ਬੜਾ ਵੱਡਾ ਵਿਸ਼ਾ ਹੈ ਕਿ ਤੁਸੀਂ ਦੇਖੋ ਪੱਤਰਕਾਰ ਤੱਕ ਪਹੁੰਚ ਹੁੰਦੀ ਹੈ, ਹਾਲਾਂਕਿ ਤੁਸੀਂ ਸੋਰਸ ਆਪਣਾ ਰਿਵੀਲ ਨਹੀਂ ਕਰ ਸਕਦੇ, ਕਿੱਥੋਂ ਨੰਬਰ ਆਇਆ, ਕੀ ਹਿਸਾਬ ਕਿਤਾਬ ਹੈ, ਬਟ ਤੁਸੀਂ ਦੇਖ ਤਾਂ ਸਕਦੇ ਹੋ ਕਿ ਉਹਦੇ ਕੋਲ ਜੇ ਕੁਝ ਹੋਰ ਨਮੂਨੇ ਹੈਗੇ ਨੇ ਆਵਾਜ਼ ਦੇ, ਤਾਂ ਤੁਸੀਂ ਮਿਲਾਨ ਕਰ ਲਓ ਉਹਨਾਂ ਚੀਜ਼ਾਂ ਦਾ, ਜਾਂ ਤੁਸੀਂ ਕੋਈ ਡਿਨਾਈ ਕਰੋ ਜਾਂ ਉਸ ਚੀਜ਼ ਨੂੰ ਪ੍ਰਵਾਨ ਕਰੋ। ਪਰ ਜੇ ਪ੍ਰਵਾਨ ਕਰਦੇ ਫਿਰ ਤੇ ਸਾਰੀ ਖਿੱਦੋ ਹੀ ਉੱਤਰ ਜਾਏਗੀ ਨਾ, ਕਿਉਂਕਿ ਫਿਰ ਜਿਹੜੀ ਗੱਲ ਅਸੀਂ ਕਈ ਮਹੀਨਿਆਂ ਤੋਂ ਕਈ ਸਾਲਾਂ ਤੋਂ ਕਹਿ ਰਹੇ ਹਾਂ ਕਿ ਬਾਈ ਇੱਥੇ ਇੰਡਸਟਰੀਆਂ ਦੇ ਅੰਦਰ ਗੰਦ ਪਿਆ ਹੋਇਆ, ਚਾਹੇ ਉਹ ਤੁਸੀਂ ਮਿਊਜ਼ਿਕ ਇੰਡਸਟਰੀ, ਫਿਲਮ ਇੰਡਸਟਰੀ, ਕੁਛ ਵੀ ਹੈ, ਚਾਹੇ ਉਹ ਕਬੱਡੀ ਹੈ, ਇੱਥੇ ਡਰਦਾ ਕੋਈ ਨਹੀਂ ਬੋਲਦਾ, ਪਰ ਇਹ ਲੰਮੇ ਸਮੇਂ ਤੋਂ ਚੱਲ ਰਿਹਾ ਸੀਗਾ। ਤਾਂ ਹੁਣ ਅਸੀਂ ਨਹੀਂ ਕਹਿ ਸਕਦੇ ਕਿ ਕਿਹਦੀ ਇਨਵੋਲਵਮੈਂਟ ਆ, ਕਿਹਨੇ ਕਿਹਦੀ ਗੇਮ ਲਵਾਈ ਆ, ਕੌਣ ਕੀ ਕਰ ਰਿਹਾ, ਬਟ ਜੋ ਚੀਜ਼ਾਂ ਸਾਡੇ ਸਾਹਮਣੇ ਆ ਕਿ ਗਾਇਕਾਂ ਨੂੰ ਥ੍ਰੈਟਨ ਕੀਤਾ ਗਿਆ ਔਨ ਰਿਕਾਰਡ, ਗਾਇਕਾਂ ਤੇ ਗੋਲੀ ਚੱਲੀ ਔਨ ਰਿਕਾਰਡ, ਗਾਇਕਾਂ ਦੀ ਆ ਤੁਹਾਡੇ ਸਾਹਮਣੇ ਕਹਿ ਲਓ ਕਿ ਸਾਰੀ ਕਹਾਣੀ ਖੁੱਲੀ ਫਿਰਦੀ ਹੈ ਔਨ ਰਿਕਾਰਡ, ਗਾਇਕ ਦਾ ਕਤਲ ਹੋਇਆ, ਇੰਟਰਨੈਸ਼ਨਲ ਗਾਇਕ ਦਾ ਔਨ ਰਿਕਾਰਡ। ਤਾਂ ਇਹ ਚੀਜ਼ਾਂ ਜੇ ਵੇਖ ਕੇ ਵੀ ਪੰਜਾਬ ਪੁਲਿਸ ਖਾਮੋਸ਼ ਰਹਿੰਦੀ ਹੈ ਤਾਂ ਉਸ ਖਾਮੋਸ਼ੀ ਦਾ ਫਿਰ ਤੁਸੀਂ ਅੰਦਾਜ਼ਾ ਲਾ ਲਓ ਕਿ ਮਤਲਬ ਕੀ ਨਿਕਲਦਾ ਔਰ ਉਹਦਾ ਸਿੱਟਾ ਕੀ ਨਿਕਲੇਗਾ। ਮਤਲਬ ਦੇ ਨਾਲੋਂ ਸਿੱਟਾ ਹੋਰ ਵੀ ਖਤਰਨਾਕ ਹੋਏਗਾ, ਕਿਉਂਕਿ ਵਾਰ-ਵਾਰ ਕਹਿ ਰਹੇ ਹਾਂ ਕਿ ਇਹਨਾਂ ਚੀਜ਼ਾਂ ਨੂੰ ਰੋਕ ਲਓ ਬਈ, ਇਹਨਾਂ ਚੀਜ਼ਾਂ ਨੂੰ ਰੋਕ ਲਓ, ਨਹੀਂ ਤਾਂ ਉਹ ਇੱਕ ਕਤਲ ਹੁੰਦਾ 6 ਮਹੀਨੇ ਦਾ ਵਕਫਾ ਪੈ ਜਾਂਦਾ, ਉਹ ਚੱਕ ਕੇ ਦੂਜਾ ਕਰ ਦਿੰਦੇ ਨੇ ਦੂਜੇ ਗਰੁੱਪ ਵਾਲੇ, ਉਹ ਕਹਿੰਦੇ ਕਿ ਸਾਡੇ ਦਾ ਇਨਸਾਫ ਨਹੀਂ ਹੋਇਆ, ਅਸੀਂ ਆਪ ਕਰਤਾ, ਅਸੀਂ ਆਪ ਨਿਆਂ ਕਰ ਦਿੱਤਾ। ਉਹ 6 ਮਹੀਨਾ ਸਾਲ ਪਾ ਕੇ ਕੋਈ ਉਹਨਾਂ ਦਾ ਮਾਰ ਦਿੰਦੇ ਆ ਵੱਡਾ ਬੰਦਾ, ਉਹ ਕਹਿੰਦੇ ਕਿ ਸਾਡੇ ਦਾ ਤੁਸੀਂ ਨਿਆਂ ਨਹੀਂ ਦਿੱਤਾ, ਅਸੀਂ ਆਪ ਨਿਆਂ ਕਰ ਦਿੱਤਾ। ਮਤਲਬ ਕਿ ਇਹ ਜਿਹੜੀ ਖੇਡ ਹੈ ਉਹ ਇੱਥੇ ਰੁਕਦੀ ਨਜ਼ਰ ਨਹੀਂ ਆ ਰਹੀ। ਹਾਂ ਠੀਕ ਹੈ, ਇੱਕ ਵਾਰੀ ਤੁਸੀਂ ਸਖਤਾਈ ਕਰ ਲਓਗੇ, ਤੁਸੀਂ ਇੱਕ ਵਾਰੀ ਕਹਿ ਲਓ ਕਿ ਠੱਲ ਪਾ ਲਓਗੇ, ਪਰ ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹਦੀ ਜਦ ਤੱਕ ਜੜ ਤੱਕ ਨਹੀਂ ਪਹੁੰਚੋਗੇ ਤਦ ਤੱਕ ਉਹ ਮਸਲਾ ਹੱਲ ਨਹੀਂ ਹੋਏਗਾ। ਤਾਂ ਖੈਰ ਇੱਕ ਅਪਡੇਟ ਹੋ ਰਿਹਾ ਇਸ ਮਾਮਲੇ ਦੇ ਵਿੱਚ, ਲਾਰੈਂਸ ਬਿਸ਼ਨੋਈ ਦਾ ਅੱਜ ਰਿਮਾਂਡ ਖਤਮ ਹੋਇਆ, ਉਹਨੂੰ ਮਾਨਸਾ ਖੜਿਆ ਜਾ ਰਿਹਾ, ਖਰੜ ਤੋਂ ਮਾਨਸਾ ਉਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ, ਉਸ ਤੋਂ ਬਾਅਦ ਉਹਦਾ ਰਿਮਾਂਡ ਹਾਸਲ ਕਰਨ ਦਾ ਯਤਨ ਕੀਤਾ ਜਾਏਗਾ। ਇੱਧਰ ਮਾਨ ਸਾਹਿਬ ਬੋਲੇ ਆ 4 ਰਾਜਾਂ ਦੇ ਵਿੱਚ ਕਹਿੰਦੇ ਕਿ ਗੈਂਗਸਟਰਾਂ ਦਾ ਨੈਕਸਸ ਆ, ਬਚ ਕੇ ਅਸੀਂ ਕਿਸੇ ਨੂੰ ਨਹੀਂ ਜਾਣ ਦੇਣਾ, ਕੇਂਦਰ ਤੇ ਰਾਜਾਂ ਦੇ ਨਾਲ ਤਾਲਮੇਲ ਕਰ ਰਹੇ ਹਾਂ। ਮਾਨ ਸਾਹਿਬ ਜਿਹੜੇ ਭਗਵੰਤ ਮਾਨ ਜੀ ਹੈ, ਜਿਨ੍ਹਾਂ ਦੀ ਇੱਕ ਫੋਟੋ ਕਾਫੀ ਚਰਚਿਤ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਕੈਂਪੇਨ ਦੇ ਦੌਰਾਨ। ਤਾਂ ਖੈਰ ਵੱਡੀ ਗੱਲ ਜਿਹੜੀ ਇਸ ਮਾਮਲੇ ਦੇ ਵਿੱਚ ਦੇਖੀਏ ਤਾਂ ਅਮਿਤ ਸ਼ਾਹ ਹੋਰਾਂ ਨੇ ਦੱਸਦੇ ਆ ਕਿ ਫਾਈਲਾਂ ਮੰਗਾਈਆਂ ਨੇ ਕੁਝ ਗੈਂਗਸਟਰਾਂ ਦੀਆਂ, ਖਾਸ ਤੌਰ ਤੇ ਜਿਹੜੇ ਬਾਹਰ ਨੇ ਜਾਂ ਜਿਹੜੇ ਭਗੌੜੇ ਨੇ ਜਾਂ ਜਿਨ੍ਹਾਂ ਦੇ ਤਾਰ ਇੰਟਰਨੈਸ਼ਨਲੀ ਜੁੜਦੇ ਨੇ। ਇਹ ਇੱਕ ਵੱਡੀ ਗੱਲ ਹੈ ਕਿ ਸ਼ਾਇਦ ਕੇਂਦਰ ਸਰਕਾਰ ਹੁਣ ਇਹਨਾਂ ਚੀਜ਼ਾਂ ਦਾ ਨੋਟਿਸ ਲੈਣ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਭਾਜਪਾ ਇੱਕ ਬਹੁਤ ਵੱਡੀ ਜਿਹੜੀ ਸਮੱਸਿਆ ਬਣ ਖਲੋਤੀ ਆ, ਜਿਹੜਾ ਅੱਜ ਸਾਰੇ ਇਸ਼ੂ ਸਾਡੇ, ਸਾਰੇ ਜਿਹੜੇ ਸੰਕਟ ਸਾਡੇ ਨੇ ਉਹ ਪਿੱਛੇ ਧੱਕੇ ਗਏ, ਲੋਕ ਇੱਕੋ ਗੱਲ ਤੇ ਚਰਚਾ ਕਰ ਰਹੇ ਨੇ ਕਿ ਸਿੱਧੂ ਮੂਸੇਵਾਲੇ ਦੀ ਫੈਮਿਲੀ ਨੂੰ ਮਿਲਣ ਤੋਂ ਬਾਅਦ ਕੇਂਦਰ ਸਰਕਾਰ ਇਹਦੇ ਤੇ ਸਟੈਪ ਚੁੱਕਣ ਜਾ ਰਹੀ ਹੈ। ਬੜਾ ਵੱਡਾ ਸਵਾਲ ਆ, ਬੜਾ ਵੱਡਾ ਭੇਦ ਹੈ ਕਿ ਜਿਸ ਤਰ੍ਹਾਂ ਫਾਈਲਾਂ ਮੰਗਾਈਆਂ ਜਾ ਰਹੀਆਂ, ਪੰਜਾਬ ਪੁਲਿਸ ਦੇ ਅਫਸਰ ਅਲਮਾਰੀਆਂ ਚੋਂ ਫਾਈਲਾਂ ਕੱਢ ਰਹੇ ਨੇ, ਹਿਸਟਰੀਆਂ ਬਣਾ ਰਹੇ ਨੇ, ਤਾਂ ਇਹ ਮੇਰੇ ਲਈ ਇੱਕ ਬਹੁਤ ਜਿਗਿਆਸਾ ਦਾ ਵਿਸ਼ਾ ਹੈ ਕਿ ਕੀ ਭਾਜਪਾ ਇਸ ਮੁੱਦੇ ਨੂੰ ਪੰਜਾਬ ਦੇ ਵਿੱਚ ਉਵਾਰ ਤਾਂ ਲਿਆ ਹੀ ਆ, ਹੁਣ ਸਾਰਿਆਂ ਨੇ ਉਵਾਰ ਲਿਆ, ਕੀ ਇਹਦਾ ਅੱਗੇ ਨਿਵਾਰਣ ਕਰਨ ਜਾ ਰਹੀ, ਇਹਦਾ ਹੱਲ ਕਰਨ ਜਾ ਰਹੀ ਹੈ ਕਿਸੇ ਪੱਖ ਤੋਂ? ਵੱਡਾ ਸਵਾਲ ਰਹੇਗਾ। ਜੀ ਬਿਲਕੁਲ। IAS ਅਫਸਰ ਸੰਜੇ ਪੋਪਲੀ ਤੇ ਸੰਜੀਵ ਵਤਸ ਜਿਹੜੇ ਆ ਉਹ 4 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤੇ ਗਏ ਆ। ਹਾਂਜੀ ਦੇਖੋ, ਇਹ ਪੋਪਲੀ ਨੂੰ ਜਦੋਂ ਚੱਕਿਆ
ਵਿਜੀਲੈਂਸ ਬਾਜ ਬਣ ਕੇ ਪਈ ਹੈ, ਤੈਨੂੰ ਲੈ ਕੇ ਬਾਜ ਬਣ ਜਾਵਾਂ, ਕਿਹੜਾ ਸਾਡੀ ਪੈੜ ਕੱਢ ਲੂ। ਤਾਂ ਉਦਾਂ ਬਸ ਬਾਜ ਬਣ ਕੇ ਪਏ ਨੇ ਤੇ ਲੈ ਗਏ ਨੇ, ਜੀ ਲੈ ਗਏ ਉਹ ਵੀ ਫਾਲੋ। ਅੱਛਾ, ਪੋਪਲੀ ਉਸ ਟਾਈਮ ਆਪਣੀ ਬੀਵੀ ਨੂੰ ਸ਼ਾਪਿੰਗ ਕਰਵਾ ਰਹੇ ਸੀ। ਪਤਾ ਨਹੀਂ ਹੁਣ ਕਾਰਡ ਕਿਹੜਾ ਯੂਜ਼ ਕੀਤਾ ਹੋਏਗਾ ਤੇ ਕਾਰਡ ਦੇ ਵਿੱਚ ਕਿਹਦਾ ਯੂਜ਼ ਹੋਇਆ ਹੋਏਗਾ। ਮਾਮਲਾ ਜਿਹੜਾ ਹੈ ਉਹ ਇਹ ਆ ਕਿ ਇਹਨਾਂ ਨੇ ਕਿਸੇ ਠੇਕੇਦਾਰ ਤੋਂ ਪੈਸੇ ਲਏ ਸੀ। ਮਸਲਾ ਉਹੀ ਕਮਿਸ਼ਨ ਦਾ, ਕੰਮ ਕਮਿਸ਼ਨ। ਤਾਂ ਇਹਨਾਂ ਨੇ ਕੋਈ ਪੇਮੈਂਟ ਕਰਨੀ ਸੀਗੀ, ਜਿਹੜੀ ਉਹ ਬਣਦੀ ਸੀ ਤਕਰੀਬਨ 7.5 ਕਰੋੜ, ਮਤਲਬ ਕਿ ਜਿਹੜਾ ਉਹ ਠੇਕੇਦਾਰ ਸੀ, ਸੰਬੰਧਿਤ ਠੇਕੇਦਾਰ ਸੀਗਾ। ਤੇ ਇਹਨਾਂ ਨੇ, ਉਹ ਕੋਈ ਸੀਵਰੇਜ ਵਾਲਾ ਡਿਪਾਰਟਮੈਂਟ ਸੀਗਾ ਤੇ ਕਿਸੇ ਨੇ ਕੰਮ ਕਰਿਆ ਹੋਏਗਾ, ਤਾਂ ਇਹਨਾਂ ਨੇ 7% ਕਮਿਸ਼ਨ ਮੰਗਿਆ ਕਿ ਪੇਮੈਂਟ ਮਿੱਤਰਾ ਐ ਤੇਰੀ ਖਰੀ ਦੁੱਧ ਧੋਤੀ ਆ, 7% ਲਵਾਂਗੇ, ਸੱਜੇ ਹੱਥ ਨਾਲ ਦੇ ਦੇ। ਉਹਨਾਂ ਨਹੀਂ ਇਹ ਤਾਂ ਬਹੁਤ ਜ਼ਿਆਦਾ। ਫਿਰ 2% ਤੱਕ ਤੇ ਫਿਰ ਸੌਦਾ 1% ਤੱਕ ਹੋ ਗਿਆ। ਤਾਂ ਜਦੋਂ ਇੱਕ ਕਿਸ਼ਤ ਲੈ ਲਈ, ਚੱਲ ਗਿਆ ਕੰਮ, ਸ਼ਾਪਿੰਗ ਵਾਪਿੰਗ ਚੱਲ ਪਿਆ ਕੰਮ। ਤਾਂ ਦੂਸਰੀ ਕਿਸ਼ਤ ਵੇਲੇ ਉਹਨੇ ਰਿਕਾਰਡਿੰਗ ਕਰ ਲਈ ਠੇਕੇਦਾਰ, ਜਿੱਥੋਂ ਬੇੜਾ ਗਰਕ ਗਿਆ। ਸੋ IS ਜਿਹੜਾ ਹੈ, IS ਪੋਪਲੀ, ਇਹਨੂੰ ਚੱਕ ਲਿਆ ਵਿਜੀਲੈਂਸ ਨੇ। ਹੁਣ ਚੱਕ ਲਿਆ ਤਾਂ ਇੱਧਰ ਵਿਜੀਲੈਂਸ ਦੀ ਜਿਹੜੀ ਉਹ ਹੈਲਪਲਾਈਨ ਨੰਬਰ ਸੀਗੀ, ਉਹਦੇ ਤਹਿਤ ਵੀ ਮੇਰੇ ਖਿਆਲ ਦੇ ਨਾਲ 22-23 ਮੁਕੱਦਮੇ ਦਰਜ ਕਰ ਲਏ ਗਏ ਵਿਜੀਲੈਂਸ ਵੱਲੋਂ। ਮਤਲਬ ਕਿ ਹਰਕਤ ਦੇ ਵਿੱਚ ਤੇ ਹੈ ਵਿਜੀਲੈਂਸ। ਸੋ ਇਹ IS ਅਫਸਰ ਇਸ ਤਰ੍ਹਾਂ ਦੀ ਕਰਪਸ਼ਨ ਕਰ ਰਹੇ ਯਾਰ, 1% ਮੰਗ ਰਹੇ ਨੇ। ਤਾਂ ਤੁਸੀਂ ਸਮਝੋ ਕਿ ਜਿਸ ਬਿਊਰੋਕ੍ਰੇਸੀ ਨੇ, ਇਹ ਬਿਊਰੋਕ੍ਰੇਸੀ ਦੀ ਮਲਾਈ ਹੈ ਜੀ, ਇਹਨਾਂ ਦੇ ਸਿਰ ਤੇ ਮੁਲਕ ਚੱਲਣਾ ਹੈ। ਜੇ ਇਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਬਲੈਕ ਸ਼ਿਪਸ, ਇਹਨਾਂ ਦੇ ਬੰਦੇ ਬਹੁਤ ਕਾਬਲ ਨੇ, ਬਹੁਤ ਕਾਬਲ ਬੰਦੇ ਨੇ ਜਿਨ੍ਹਾਂ ਨੇ ਮਿਸਾਲੀ ਕੰਮ ਕੀਤੇ ਨੇ, ਪਰ ਬਲੈਕ ਸ਼ਿਪਸ ਤੇ ਹਰੇਕ ਜਗ੍ਹਾ ਤੇ ਹੁੰਦੀਆਂ। ਤੇ ਜੇ ਉਹ 1% ਤੱਕ ਡਿੱਗ ਪਏ ਨੇ, ਤੇ ਇਹਦਾ ਮਤਲਬ ਹੈ ਕਿ ਇਸ ਦੇਸ਼ ਦੀ ਕਰਪਸ਼ਨ ਜਿਹੜੀ ਹੈ ਨਾ, ਉਹ ਬਹੁਤ ਡੂੰਘੀ ਹੋ ਚੁੱਕੀ ਹੈ, ਉਹ ਤੇ ਇੱਕ ਕਹਿ ਲਓ ਕਿ ਆਰਗੇਨਾਈਜ਼ਡ ਨੈਕਸਸ ਬਣ ਚੁੱਕਾ। ਇਹਨੂੰ ਤੋੜਨਾ ਹਾਲੇ ਸੰਭਵ ਨਹੀਂ ਹੈ। ਇਹ ਸਾਫ਼ ਆ ਕਿ ਬੇਸ਼ੱਕ ਇਹਨਾਂ ਨੇ ਜ਼ੋਰ ਅਜ਼ਮਾਇਸ਼ ਕਰ ਲਈ ਆਮ ਆਦਮੀ ਪਾਰਟੀ ਵਾਲਿਆਂ ਨੇ, ਪਰ ਜੋ ਕਰਪਸ਼ਨ ਫਰੀ ਇੱਕ ਨਾਰਾ, ਇੱਕ ਜੁਮਲਾ ਦਿੱਤਾ ਜਾਂਦਾ ਹੈ, ਕਰਪਸ਼ਨ ਫਰੀ ਮੁਆਸ਼ਰਾ ਨਹੀਂ ਹੈ ਹਾਲ ਦੀ, ਕਰਪਸ਼ਨ ਫਰੀ ਨਿਜ਼ਾਮ ਨਹੀਂ ਹੈ ਹਾਲ ਦੀ, ਕਰਪਸ਼ਨ ਚੱਲ ਰਹੀ ਹੈ ਜੀ। ਅਗਲੇ ਮਸਲੇ ਵੱਲ ਵਧ ਗਏ। ਭਾਰਤ ਭੂਸ਼ਣ ਆਸ਼ੂ ਨੂੰ ਦੱਸਦੇ ਹਾਈ ਕੋਰਟ ਦੇ ਵਿੱਚ ਕੋਈ ਰਾਹਤ ਨਹੀਂ ਮਿਲੀ ਮਿੰਟੂ ਜੀ। हाँ जी, हिंदी च एक कहावत है कि दुश्मन की विपत्ति दूसरे की संपत्ति। मतलब कि जे सियासत दे विच दूजे नूं कोई विपता पैगी तां दूजे वास्ते तो एसेट है, ਉਹਦੇ ਵਿਰੋਧੀ ਵਾਸਤੇ। ਸੋ ਇੱਕ ਵਾਸਤੇ ਵਿਪत्ति ਤੇ ਦੂਸਰੇ ਵਾਸਤੇ ਸੰਪत्ति। ਦੇਖੋ ਗੱਲ ਕੀ ਹੈ ਕਿ ਇਹ ਮਾਮਲਾ ਜਿਹੜਾ ਉਹ ਥੋੜਾ ਆਪਾਂ ਦੇਖ ਲੈਂਦੇ ਆ, ਬੈਕਗ੍ਰਾਉਂਡ ਵੀ ਉਹਦਾ, ਜਿਸ ਸ਼ਖਸ ਨੂੰ ਜਾਂ ਕਹਿ ਲਓ ਜਿਸ ਸਰੋਤੇ ਨੂੰ ਨਹੀਂ ਪਤਾ ਉਹ ਵੀ ਦੱਸ ਦਿੰਦੇ ਆ ਕਿ ਅਸਲ ਦੇ ਵਿੱਚ ਇਲਜ਼ਾਮਾਤ ਇਹ ਨੇ ਕਿ ਭਾਰਤ ਭੂਸ਼ਣ ਆਸ਼ੂ ਦੇ ਕਾਰਜਕਾਲ ਦੇ ਵਿੱਚ ਟੈਂਡਰਿੰਗ ਹੋਈ ਸੀ, ਕਿਉਂਕਿ ਮੰਡੀਆਂ ਵਾਲਾ ਸਾਰਾ ਹਿਸਾਬ ਕਿਤਾਬ ਇਹਨਾਂ ਦੇ ਕੋਲ ਸੀਗਾ। ਤੇ ਜਦੋਂ ਇਹ ਟੈਂਡਰਿੰਗ ਦਾ ਮਤਲਬ ਕੀ ਹੁੰਦਾ ਹੈ, ਹੁਣ ਉਹ ਵੀ ਦੱਸ ਦੇਣਾ ਥੋੜਾ ਜਿਹਾ, ਕਿ ਜਿਹੜੀ ਖਰੀਦ ਹੋਈ ਹੈ, ਫਰਜ਼ ਕਰੋ ਜਿਹੜੀ ਖਰੀਦ ਹੋਈ ਹੈ ਮੰਡੀ 'ਚ, ਉਹ ਗੋਦਾਮ ਤੱਕ ਜਾਊਗੀ ਜਾਂ ਰੇਲਵੇ ਸਟੇਸ਼ਨ ਤੱਕ ਜਾਊਗੀ, ਤਾਂ ਟਰਾਂਸਪੋਰਟੇਸ਼ਨ ਜਿਹੜੀ ਆ ਉਹ ਹੁੰਦੀ ਹੈ ਟਰੱਕਾਂ ਵਾਲਿਆਂ ਦੀ। ਇਸ ਤਰ੍ਹਾਂ ਮਤਲਬ ਕਿ ਉਹ ਦਿੱਤੇ ਜਾਂਦੇ ਨੇ, ਟੈਂਡਰ ਕਢਾਏ ਜਾਂਦੇ ਨੇ। ਤਾਂ ਉਹ ਜਿਹੜੇ ਹੁਣ ਟੈਂਡਰ ਨੇ, ਉਹਨਾਂ ਦੇ ਵਿੱਚ ਕਹਿ ਲਓ ਕਿ 2000 ਕਰੋੜ ਦਾ ਕਥਿਤ ਦੋਸ਼ ਆ ਕਿ ਇਹ 2000 ਕਰੋੜ ਦੇ ਟੈਂਡਰਾਂ 'ਚ ਗੜਬੜੀ ਹੋਈ ਆ। ਆਹ ਹੈ ਮਸਲਾ। ਭਾਰਤ ਭੂਸ਼ਣ ਆਸ਼ੂ ਨੂੰ ਜਦੋਂ ਪਤਾ ਲੱਗਿਆ ਤੇ ਉਹਨੇ ਨੱਪੀ ਕਿੱਲੀ, ਉਹ ਚੱਲ ਗਿਆ ਹਾਈ ਕੋਰਟ ਦੇ ਵਿੱਚ। ਹਾਈ ਕੋਰਟ 'ਚ ਉਹਨੇ ਜਾ ਕੇ ਆਖਿਆ ਕਿ ਇੱਕ ਤੇ ਜਾਂਚ ਦੇ ਵਿੱਚ ਮੈਨੂੰ ਸ਼ਾਮਲ ਜ਼ਰੂਰ ਕਰਵਾ ਦਿਓ। ਸੈਕੰਡ ਚੀਜ਼ ਇਹ ਆ ਕਿ ਬਈ ਜਦੋਂ ਵੀ ਗ੍ਰਿਫਤਾਰ ਕਰਨਾ ਆਪਾਂ ਨੂੰ, ਤੇ ਫਿਰ ਘੱਟੋ ਘੱਟ 7 ਦਿਨ ਪਹਿਲਾਂ ਟੈਲੀਫੋਨ ਜ਼ਰੂਰ ਕਰ ਦਿਆ ਜੀ, ਜਿਵੇਂ ਸੈਣੀ ਕਰਦਾ ਹੁੰਦਾ ਸੀ। ਸੈਣੀ ਪਹਿਲਾਂ ਹੀ ਜਾ ਕੇ ਬਹਿ ਜਾਂਦਾ ਸੀ ਕੋਰਟ ਦੇ ਵਿੱਚ, ਮਤਲਬ ਕਿ ਜਦੋਂ ਮੈਨੂੰ ਫੜਨਾ ਆ ਜੀ ਮੈਨੂੰ ਦੱਸ ਦਿਓ। ਆਹ ਬੜਾ ਕੰਮ ਇਹਨਾਂ ਨੇ ਕਸੂਤਾ ਫੜਿਆ, ਜਦੋਂ ਮੈਨੂੰ ਫੜਨਾ ਇੱਥੇ ਸੁੱਤੇ ਪਏ ਨੂੰ ਕਈ ਵਾਰ ਬੰਦਿਆਂ ਨੂੰ ਕੱਛੇ 'ਚ ਹੀ ਲੈ ਜਾਂਦੇ, ਬਨੈਣ ਪਾਉਣ ਦਾ ਵੀ ਟਾਈਮ ਨਹੀਂ ਦਿੱਤਾ ਜਾਂਦਾ, ਕਹਿੰਦੇ ਵਿੱਚ ਹੀ ਰੱਖ ਲਾ, ਉੱਥੇ ਥਾਣੇ ਪਵਾਵਾਂਗੇ। ਉਹ ਕਹਿੰਦੇ ਨਾ ਪਾ, ਉੱਥੇ ਲਵਾਈ ਲੈਣਾ, ਕੋਈ ਚੱਕਰ ਨਹੀਂ ਹੈਗਾ, ਚੱਲ। ਸੋ ਗੱਲ ਇਹ ਆ ਕਿ ਇਹਨਾਂ ਨੇ ਇਹ ਵੀ ਕਾਨੂੰਨ ਦੀ ਇੱਕ ਕਹਿ ਲਓ ਕਿ ਚੋਰ ਮੋਰੀ ਫੜੀ ਹੈ, ਨਾਲ ਦੀ ਨਾਲ ਚਲੇ ਜਾਂਦੇ ਹਾਈ ਕੋਰਟ ਨੇ, ਪਰ ਇਹਨਾਂ ਨੂੰ ਰਾਹਤ ਨਹੀਂ ਦਿੱਤੀ। ਵੈਸੇ ਰਾਹਤ ਨਾ ਮਿਲਣ ਦਾ ਮਤਲਬ ਇਹ ਆ ਕਿ ਜਾਂ ਤਾਂ ਭਾਰਤ ਭੂਸ਼ਣ ਆਸ਼ੂ ਚਾਰਜ ਕਰਨਗੇ ਅੱਗੇ, ਤੇ ਜਾਂ ਫਿਰ
ਇਹ ਮਸਲਾ ਹੈ ਜਿਹੜਾ ਫਿਰ ਕਸੂਤਾ ਹੋ ਜਾਏਗਾ। ਕਿਉਂ? ਕਿਉਂਕਿ ਸਾਧੂ ਸਿੰਘ ਧਰਮਸੋਤ ਬਾਰੇ ਸੰਕੇਤ ਦਿੱਤੇ ਸੀਗੇ ਭਗਵੰਤ ਮਾਨ ਨੇ, ਤਾਂ 3 ਵਜੇ ਚੱਕ ਲਿਆ ਸੀ, ਤੜਕੇ 3 ਵਜੇ। ਜੀ ਇਸੇ ਤਰ੍ਹਾਂ ਇੱਕ ਹੋਰ ਇੰਟਰਵਿਊ ਦੇ ਵਿੱਚ ਸੀਐਮ ਕਹਿ ਰਹੇ ਸੀਗੇ ਕਿ ਬਾਈ ਇਹ ਜਿਨ੍ਹਾਂ ਨੂੰ ਡਰਿਆ ਜੇ ਇਹਨਾਂ ਨੇ ਕੁਝ ਕੀਤਾ ਹੀ ਨਹੀਂ ਤੇ ਹਾਈ ਕੋਰਟ ਕਾਹਤੋਂ ਤੁਰੇ ਫਿਰਦੇ ਆ। ਜੀ ਜੀ ਤਾਂ ਅੱਖ ਇੱਧਰ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਹਿ ਲਓ, ਵੈਸੇ ਤੇ ਰਡਾਰ ਤੇ ਨੇ, ਚੰਨੀ ਤੋਂ ਲੈ ਕੇ ਬਥੇਰੇ ਬੰਦੇ ਇਹਨਾਂ ਦੇ ਰਡਾਰ ਤੇ ਨੇ, ਵੱਡੇ ਵੜਿੰਗ, ਚੰਨੀ, ਬਥੇਰੇ, ਤ੍ਰਿਪਤਰਜਿੰਦਰ ਸਿੰਘ ਬਾਜਵਾ, ਬਹੁਤ ਸਾਰੇ ਬੰਦੇ ਰਡਾਰ ਤੇ ਨੇ। ਜੀ ਪਰ ਉਹਨਾਂ ਚੋਂ ਪਹਿਲਾ ਨੰਬਰ ਜਿਹੜਾ ਭਾਰਤ ਭੂਸ਼ਣ ਆਸ਼ੂ ਦਾ ਹੋ ਸਕਦਾ, ਜਿਸ ਤਰ੍ਹਾਂ ਦੇ ਤੇਵਰ ਦਿਖਾਏ ਜਾ ਰਹੇ, ਤੇਵਰ ਜਿਸ ਤਰ੍ਹਾਂ ਦੇ ਦਿਖਾਏ ਜਾਂਦੇ, ਜਿਨ੍ਹਾਂ ਨੂੰ ਤਿੱਖੇ ਤੇਵਰ ਕਿਹਾ ਜਾਂਦਾ। ਤਾਂ ਖੈਰ ਰਾਹਤ ਕੋਰਟ ਤੋਂ ਨਹੀਂ ਮਿਲੀ, ਹੁਣ ਦੇਖੋ ਕੀ ਬਣਦਾ ਕੀ ਨਹੀਂ ਬਣਦਾ। ਪਰ ਕਾਫੀ ਮੁਸ਼ਕਲ ਸਥਿਤੀ ਹੈ ਇਸ ਵੇਲੇ ਕਾਂਗਰਸੀਆਂ ਵਾਸਤੇ ਕਿ ਇੱਕ ਪਾਸੇ ਤਾਂ ਬੜੀ ਵੱਡੀ ਲੜਾਈ ਲੜ ਰਹੇ ਨੇ ਉਹ, ਤੇ ਦੁਬਾਰਾ ਕਾਂਗਰਸ ਉਸ ਗਤੀ ਨਾਲ ਦੌੜਨ ਲੱਗ ਜੇ ਜਿਹੜੀ ਗਤੀ ਵਧੀਆ ਸੀ, ਪਰ ਗੱਡੀ ਪੈਂਚਰ ਆਪ ਹੀ ਕਰ ਦਿੱਤੀ। ਤਾਂ ਦੂਜੇ ਪਾਸੇ ਇਸ ਤਰ੍ਹਾਂ ਇਹਨਾਂ ਦੇ ਬੰਦੇ ਨਾਲੇ ਭੱਜ ਰਹੇ ਆ ਤੇ ਨਾਲੇ ਕਹਿ ਲਓ ਕੁਝ ਬਾਹਰ ਜਾ ਰਹੇ ਆ ਪਾਰਟੀ ਤੋਂ, ਕੁਝ ਅੰਦਰ ਜਾ ਰਹੇ। ਇਹ ਵੀ ਇੱਕ ਸਮੱਸਿਆ ਹੈਗੀ ਆ, ਵਿਪਤਾ ਹੈਗੀ ਆ। ਤਾਂ ਦੇਖੋ ਅੱਗੇ ਕੀ ਬਣਦਾ। ਭਾਰਤ ਭੂਸ਼ਣ ਆਸ਼ੂ ਦੇ ਮਾਮਲੇ ਦੀ ਹੁਣ ਜਿਹੜੀ ਸੁਣਵਾਈ ਆ ਉਹ 6 ਜੁਲਾਈ ਨੂੰ ਹੋਏਗੀ। ਕੀ ਅੱਗੇ ਚਾਰਾਜੋਈ ਕੋਈ ਕਰਦੇ ਆ ਜਾਂ ਫਿਰ ਕੋਈ ਇਧਰੋਂ ਐਕਸ਼ਨ ਹੁੰਦਾ, ਕੋਈ ਹਿਲਜੁਲ ਹੁੰਦੀ ਆ, ਦੇਖੋ ਕੀ ਬਣਦਾ। ਜੀ ਜੀ ਅਗਲੇ ਮਸਲੇ ਵੱਲ ਚਲੇ ਗਏ ਮਿੰਟੂ ਜੀ। ਇਹ ਤਾਂ ਸੀਗੇ ਲੰਘੀ ਸਰਕਾਰ ਦੇ, ਜਿਹੜੀ ਸਰਕਾਰ ਦੀ ਟੈਨੋਰ ਪੂਰੀ ਹੋ ਗਈ ਉਹਦੇ ਮੰਤਰੀ। ਇੱਕ ਮੌਜੂਦਾ ਸਰਕਾਰ ਦੇ ਵੀ ਮੰਤਰੀ ਨੇ, ਪਰ ਉਹ ਸਾਬਕਾ ਹੋ ਗਏ। ਸਿੰਗਲਾ ਸਾਹਿਬ ਦੀ ਜ਼ਮਾਨਤ ਅਰਜ਼ੀ ਦੱਸਦੇ ਖਾਰਜ ਹੋ ਗਈ। ਦੇਖੋ ਗੱਲ ਇਹ ਹੈ ਕਿ ਸਿੰਗਲਾ ਸਾਹਿਬ ਜਿਹੜੇ ਆ ਜੀ ਉਹ ਸੀਗੇ ਡਾਕਟਰ, ਤੁਹਾਨੂੰ ਪਤਾ ਹੀ ਹੈ। ਹਾਂਜੀ ਉਹ ਡਾਕਟਰ ਦੇ ਇੱਕ ਮਤਲਬ ਕਿ ਸਿੱਧੂ ਮੂਸੇ ਵਾਲੇ ਦਾ ਗੀਤ ਵੀ ਸੀ ਨਾ, ਚੇਤੇ ਆ ਜਾਂਦਾ ਸੀ, ਡਾਕਟਰ ਵਹਿਮਾਂ ਦਾ। ਜੀ ਤੇ ਇਹਨਾਂ ਨੂੰ ਵੀ ਸ਼ਾਇਦ ਵਹਿਮ ਹੋ ਗਿਆ ਸੀਗਾ ਕਿ ਇੱਕ ਵਾਰੀ ਅਸੀਂ ਕੁਰਸੀ ਤੇ ਬੈਠ ਗਏ ਤਾਂ ਫਿਰ ਕਿੰਨੇ ਹੱਥ ਪਾਉਣਾ। ਜਦੋਂ ਹੱਥ ਪੈ ਜਾਂਦਾ ਉਦੋਂ ਫਿਰ ਸਾਰੀਆਂ ਜਿਹੜੀਆਂ ਗੇਮਾਂ ਪੁੱਠੀਆਂ ਪੈ ਜਾਂਦੀਆਂ। ਸਮਾਂ ਜਿਹੜਾ ਹੈ ਉਹ ਫਿਰ ਉਦੋਂ ਕਹਿੰਦੇ ਨਾ ਕਿ ਸਮੇਂ ਦੀ ਬਾਜ਼ੀ ਪਲਟਦੀ ਹੈ ਨਾ, ਫਿਰ ਜ਼ਿੰਦਗੀਆਂ ਪਲਟ ਜਾਂਦੀਆਂ, ਜ਼ਿੰਦਗੀਆਂ ਪਲਟ ਜਾਂਦੀਆਂ। ਸੋ ਸਿੰਗਲਾ ਇੱਕ ਪਾਵਰਫੁਲ ਲੀਡਰ ਮਾਨਸਾ ਜ਼ਿਲ੍ਹੇ ਦਾ ਆਰਾਮ ਨਾਲ ਹੁਣ ਜੇਲ੍ਹ 'ਚ ਬੈਠੇਗਾ। ਕਿਉਂ? ਕਿਉਂਕਿ ਹਾਈ ਕੋਰਟ ਨੇ ਜ਼ਮਾਨਤ ਨਹੀਂ ਦਿੱਤੀ। ਵੈਸੇ ਤੁਸੀਂ ਮੌਜੂਦਾ ਸਰਕਾਰ ਦੇ ਸਾਬਕਾ ਮੰਤਰੀ ਦੀ ਗੱਲ ਕੀਤੀ, ਹਾਂਜੀ ਸਾਬਕਾ ਸਰਕਾਰ ਦੇ ਸਾਬਕਾ ਮੰਤਰੀ ਦੀ ਗੱਲ ਕੀਤੀ। ਵੈਸੇ ਇਹ ਵੀ ਅੱਜ ਕੋਇਨਸੀਡੈਂਟ ਹੈ ਕਿ ਅੱਜ ਕਿੰਨੀਆਂ ਪੇਸ਼ੀਆਂ ਸੀ। ਲਾਰੈਂਸ ਦੀ ਪੇਸ਼ੀ ਹੋਣ ਜਾ ਰਹੀ ਹੈ, ਇਹਦੀ ਪੇਸ਼ੀ ਸੀਗੀ, ਇੱਕ ਤਰ੍ਹਾਂ ਨਾਲ ਸੁਣਵਾਈ ਸੀ ਤੇ ਸੁਣਵਾਈਆਂ ਬਹੁਤ ਚੱਲ ਰਹੀਆਂ ਸੀਗੀਆਂ। ਤਾਂ ਖੈਰ ਰਾਹਤ ਇਹਨੂੰ ਵੀ ਨਹੀਂ ਸੀ ਬਿਲਾ ਨੂੰ, ਤੇ ਚੁੱਪ ਕਰਕੇ ਬਹਿਣਾ ਪਊਗਾ ਜਾਂ ਹੁਣ ਅੱਗੇ ਜਾਣਾ ਪਊਗਾ। ਡਬਲ ਬੈਂਚ ਕੋਲ ਜਾਓ ਜਾਂ ਸੁਪਰੀਮ ਕੋਰਟ ਕੋਲ ਜਾਓ, ਜਿੱਥੇ ਜਾ ਸਕਦੇ ਹੋ ਜਾਓ। ਪਰ ਹਾਲ ਦੀ ਘੜੀ ਜੇਲ੍ਹ ਦਾ ਬੂਹਾ ਖੁੱਲਦਾ ਨਜ਼ਰ ਨਹੀਂ ਆ ਰਿਹਾ। ਹਾਂ, ਜੇਲ੍ਹਾਂ ਦੇ ਵਿੱਚ ਫੋਟੋਆਂ ਜ਼ਰੂਰ ਆ ਜਾਂਦੀਆਂ ਨੇ। ਰਿਮਾਂਡ ਤੋਂ ਇੱਕ ਮੁੰਡਾ ਗਿਆ, ਕਹਿੰਦੇ ਜਾ ਕੇ ਉਹਨੇ ਇੰਸਟਾ ਤੇ ਫੇਰ ਫੋਟੋਆਂ ਚੱਕਤੀਆਂ। ਲੋਕ ਕਹਿੰਦੇ ਕਮਾਲ ਦੀ ਗੱਲ ਆ, ਇੰਨੀ ਛੇਤੀ ਤੇ ਆਮ ਬੰਦਾ ਵੀ ਸੈਲਫੀ ਨਹੀਂ ਖਿੱਚਦਾ ਜਿੰਨੀ ਛੇਤੀ ਇਹ ਜੇਲ੍ਹ 'ਚ ਜਾ ਕੇ ਪਾ ਦਿੰਦੇ ਆ ਕਿ ਦੱਸ ਦਿੰਦੇ ਕਿ ਮੈਂ ਸੁੱਖ ਸਾਂਦਾ ਨਾਲ ਰਿਮਾਂਡ ਕੱਟ ਕੇ ਤੇ ਪਹੁੰਚ ਚੁੱਕਾ। ਕਮਾਲ ਦੀ ਗੱਲ ਆ। ਖੈਰ ਇਹ ਜੇ ਚਾਹੁਣ ਸਿੰਗਲਾ ਸਾਹਿਬ ਕਿਤੇ ਵੇਖ ਲੈਣ ਹੱਥ ਪੱਲਾ ਮਾਰ ਕੇ, ਕੋਈ ਹੋ ਸਕਦਾ ਇੱਕ ਅੱਧੀ ਸੈਲਫੀ ਇਹਨਾਂ ਦੀ ਵੀ ਆ ਜਾਵੇ। ਜੀ ਅਫਗਾਨਿਸਤਾਨ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਬੜੀ ਮੰਦਭਾਗੀ ਘਟਨਾ ਵਾਪਰੀ ਸੀ। ਲੰਘੇ ਦਿਨੀ ਹਮਲਾ ਹੋਇਆ ਸੀ। ਹੁਣ ਮਿੰਟੂ ਜੀ ਖਬਰ ਆ ਰਹੀ ਹੈ ਵੀ ਭਾਰਤ ਆਉਣ ਵਾਲੇ ਜਿਹੜੇ ਸਿੱਖ ਨੇ ਉਹਨਾਂ ਦਾ ਹਵਾਈ ਖਰਚ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕਰੇਗੀ ਜੀ। ਨਹੀਂ ਦੇਖੋ, ਮੈਨੂੰ ਇਹਨਾਂ ਦੀਆਂ ਗੱਲਾਂ ਤੇ ਨਾ ਹਾਸਾ ਵੀ ਕਹਿ ਲਓ ਤੇ ਗੁੱਸਾ ਵੀ ਹੈ ਜੀ ਕਿ ਯਾਰ ਆਹੀ ਗੱਲ ਭਾਰਤ ਸਰਕਾਰ ਕਰੀ ਜਾਂਦੀ ਹੈ। ਉਹ ਕਿੰਨੇ ਕੁ ਰਹਿ ਗਏ ਨੇ ਉੱਥੇ ਵਿਚਾਰੇ ਹਿੰਦੂ ਸਿੱਖ, ਕਿੰਨੇ ਕੁ ਰਹਿ ਗਏ ਨੇ? ਮੇਰੇ ਖਿਆਲ ਦੇ ਨਾਲ ਟੋਟਲ ਪੋਪੂਲੇਸ਼ਨ ਜੇ ਇੱਥੇ ਗੂਗਲ ਮਾਰੋਗੇ ਤੁਸੀਂ ਉਹਨਾਂ ਦੀ, ਤਾਂ ਮੇਰੇ ਖਿਆਲ ਦੇ ਨਾਲ ਕੁਝ ਸੈਂਕੜੇ ਬਚੀ ਹੋਏਗੀ, ਮੇਰਾ ਅੰਦਾਜ਼ਾ ਹੈ। ਜਿਹੜੀ ਬਹੁਤ ਵੱਡੇ ਪੱਧਰ ਤੇ ਹੁੰਦੀ ਸੀ ਮਾਈਨੋਰਟੀਜ਼ ਦੀ, ਤਾਂ ਉੱਥੇ ਕਿੰਨੇ ਕੁ ਬਚੇ? ਉਹਨਾਂ ਨੂੰ ਤੁਸੀਂ ਕੱਢ ਲਓ, ਛੱਡੋ ਖੜਾ। ਉਹਨਾਂ ਨੂੰ ਵਿਚਾਰਿਆਂ ਨੂੰ ਕਿਉਂ ਬਲਦੀ ਦੇ ਬੂਥੇ ਪਾ ਰੱਖਿਆ? ਅੱਛਾ, ਇਹ ਕਹਿੰਦੇ ਈ ਵੀਜ਼ਾ ਆ ਭਾਰਤ ਸਰਕਾਰ ਨੇ ਆਖਿਆ ਜੀ ਈ ਵੀਜ਼ਾ ਅਸੀਂ ਭੇਜ ਰਹੇ ਹਾਂ। ਉਹ ਬੰਦੇ ਆਉਣਗੇ ਉੱਥੋਂ ਗੱਡੇ ਤੇ ਚੜ ਕੇ ਥੋੜੀ ਆ ਜਾਣਗੇ ਉਹ ਜੀ। ਜਹਾਜ਼ ਕਿਹੜਾ ਘੱਲੋਗੇ ਮੈਨੂੰ ਦੱਸੋ? ਜਾਊਗਾ ਕਿਹੜਾ ਉੱਥੇ? ਰੌਲਾ ਤੇ ਇਹੀ ਹੈ ਨਾ, ਕੋਈ ਤੁਹਾਡੀ ਕੋਈ ਹਵਾਈ ਕਨੈਕਟੀਵਿਟੀ ਤਾਂ ਹੋਵੇ ਉਹਨਾਂ ਦੇ ਨਾਲ। ਸਮਝ ਨਹੀਂ ਆਉਂਦੀ। ਟਿਕਟਾਂ ਦਾ ਖਰਚਾ ਕਿਹਨੂੰ ਦਿਓਗੇ ਤੁਸੀਂ? ਕਿਹੜੀ ਫਲਾਈਟ ਚੱਲਦੀ ਹੈ ਮੈਨੂੰ ਦੱਸੋ? ਕਾਬਲ, ਕਤਾਰ, ਜਲਾਲਾਬਾਦ ਕੋਈ ਚੱਲ, ਜਾਂ ਕੋਈ ਬੱਸ ਚੱਲਦੀ ਜਿਹਦੀ ਟਿਕਟ ਕਟਾ ਦਿਓਗੇ? ਐਵੇਂ ਨੰਬਰ ਗੇਮ 'ਚ ਨਹੀਂ ਉਲਝਣਾ ਚਾਹੀਦਾ। ਚਲੋ ਠੀਕ ਆ, ਵਧੀਆ ਆਫਰ ਹੈ, ਸਿੱਖ ਨਹੀਂ ਸਿੱਖਾਂ ਦਾ ਕਰਨਗੇ,
ਐਸਜੀਪੀਸੀ ਨਹੀਂ ਸਿੱਖਾਂ ਦੀ ਕਰੇਗੀ ਤਾਂ ਫਿਰ ਕੌਣ ਕਰੇਗਾ? ਜੀ ਠੀਕ ਹੈ, ਵਧੀਆ ਗੱਲ ਹੈ, ਤੁਸੀਂ ਜਿਹੜਾ ਪ੍ਰਪੋਜ਼ਲ ਆਪਣਾ ਪੇਸ਼ ਕੀਤਾ ਵਾ, ਪਰ ਗੱਲ ਤੇ ਜਿਹੜੀ ਉਠਾਉਣ ਵਾਲੀ ਹੈ ਉਹ ਉਠਾਓ ਕਿ ਭਾਈ ਕਿਸੇ ਵੀ ਤਰੀਕੇ ਨਾਲ ਤਾਲੀਬਾਨ ਤੁਹਾਡੇ ਨਾਲ ਗੱਲ ਕਰ ਰਿਹਾ, ਤੁਸੀਂ ਕਣਕ ਭੇਜੀ ਹੋਈ ਉਹਨਾਂ ਨੂੰ ਪਿਛਲੇ ਦਿਨੀ ਜਦੋਂ ਉਹਨਾਂ ਦੀ ਤੰਗੀ ਸੀਗੀ, ਇਹਨਾਂ ਨੇ ਇੱਥੋਂ ਅਨਾਜ ਭੇਜਿਆ ਸੀ, ਸਭਨਾਂ ਨੂੰ ਯਾਦ ਹੋਏਗਾ। ਇਹ ਜੇ ਤੁਹਾਡੇ ਨਾਲ ਉਹ ਗੱਲਬਾਤ ਕਰਦੇ ਨੇ, ਤੁਹਾਡੇ ਨਾਲ ਥੋੜਾ ਬਹੁਤਾ ਉਹ ਕਰ ਰਹੇ ਨੇ ਇਸ ਤਰ੍ਹਾਂ ਦੀ ਨੇੜਤਾ ਵਾਲਾ ਕੰਮ, ਤੇ ਉਹਨਾਂ ਨੂੰ ਕਹੋ ਕਿ ਭਾਈ ਕਿਸੇ ਤਰੀਕੇ ਨਾਲ ਸਾਡੀ ਕਨੈਕਟੀਵਿਟੀ ਕਰਕੇ ਤੇ ਭਾਈ ਜਿੰਨੇ ਬੰਦੇ ਹੈਗੇ ਕੱਢੋ, ਕਿਉਂਕਿ ਉਹ ਉੱਥੇ ਬਹੁਤ ਜ਼ਿਆਦਾ ਦੇਖੋ ਜਿਹੜਾ ਗੁਰਦੁਆਰਾ ਸਾਹਿਬ ਆ ਮੇਰੇ ਖਿਆਲ ਦੇ ਨਾਲ ਕਾਬਲ ਦੇ ਵਿੱਚ, ਉੱਥੇ ਬੈਠੇ ਨੇ ਉਹ ਸਾਰੇ ਜੁੜ ਕੇ, ਕਰਤਾਪੁਰ ਜਿਹੜਾ ਗੁਰਦੁਆਰਾ ਹੈ ਉੱਥੇ ਬੈਠੇ ਨੇ ਸਿੱਖ ਜਾਂ ਹਿੰਦੂ ਫੈਮਿਲੀ ਜਿੰਨੀਆਂ ਵੀ ਹੈ, ਅੰਦਾਜ਼ਾ ਲਾ ਲਓ ਕਿ ਘਰ ਤੇ ਕਾਰੋਬਾਰ ਤੇ ਉਹ ਛੱਡ ਚੁੱਕੇ ਨੇ, ਸਿਰਫ ਤੇ ਸਿਰਫ ਦੇਸ਼ ਹੀ ਛੱਡਿਆ ਜਾਣਾ। ਹੁਣ ਜੇ ਇਹਨਾਂ ਨੇ ਮੌਕੇ ਸਿਰ ਉਹਨਾਂ ਨੂੰ ਕੱਢਿਆ ਹੁੰਦਾ ਤੇ ਆਹ ਕਾਂਡ ਨਹੀਂ ਸੀ ਹੁੰਦਾ। ਹੁਣ ਉਹ ਤੇ ਐਵੇਂ ਉੱਥੇ ਦੇਖੋ ਉਹਨਾਂ ਦਾ ਕਤਲਾਮ ਕਰਕੇ ਉਹ ਕਹਿ ਦਿੰਦੇ ਆ, ਇੱਕ ISI ਦੇ ਗਰੁੱਪ ਨੇ ਕਹਿ ਦਿੱਤਾ, IS ਗਰੁੱਪ ਨੇ, ਕਿ ਦੇਖੋ ਜੀ ਇਹ ਪੈਗੰਬਰ ਹਜ਼ਰਤ ਸਾਹਿਬ ਦਾ ਜਿਹੜਾ ਇਹਨਾਂ ਨੇ ਅਪਮਾਨ ਕੀਤਾ ਉਹਦਾ ਬਦਲਾ ਲਿਆ। ਉਹ ਤੁਸੀਂ ਤੇ 2018 ਚ ਵੀ ਸਿੱਖ ਮਾਰੇ ਉੱਥੇ, ਤੁਸੀਂ ਤੇ 2020 ਚ ਵੀ ਮਾਰੇ ਸਿੱਖ ਜੀ, ਉਹ ਉਦੋਂ ਕੀ ਸੀਗਾ? ਸੋ ਇਸ ਕਰਕੇ ਇਹ ਜਿਹੜੀਆਂ ਵਾਹੀਆਤ ਗੱਲਾਂ ਕਰਦੇ ਅਤੇ ਜਾਂ ਜਿਹੜੀਆਂ ਇਹ ਇਸ ਤਰ੍ਹਾਂ ਦੀਆਂ ਹਵਾਈ ਗੱਲਾਂ ਕਰਦੇ, ਇਹਨਾਂ ਦੀ ਥਾਂ ਤੇ ਇਹ ਹੋਣਾ ਚਾਹੀਦਾ ਭਾਰਤ ਸਰਕਾਰ ਨੂੰ, ਕਿਉਂਕਿ ਭਾਰਤ ਸਰਕਾਰ ਦੀ ਸੁਣੀ ਦੀ ਹੈ, UN ਤੱਕ ਸੁਣੀ ਦੀ ਹੈ। ਅਮਰੀਕਾ ਖਾਸ ਮਾਮਲਿਆਂ ਦੇ ਵਿੱਚ ਤਾਂ ਬੋਲਦਾ, ਇਹੋ ਜਿਹੇ ਮਾਮਲੇ 'ਚ ਚੁੱਪ ਰਹਿ ਜਾਂਦਾ। ਤਾਂ ਉੱਥੇ ਉਹਨਾਂ ਨੂੰ ਕਹਿਣ ਕਿ ਭਾਈ ਸਾਡਾ ਵਿੱਚ ਪੈ ਕੇ ਜਿਸ ਤਰ੍ਹਾਂ ਮਰਜ਼ੀ ਕਰਾਓ, ਜਿੰਨਾ ਕੁ ਸਾਡਾ ਮਾਈਨੋਰਟੀ ਦਾ ਉੱਥੇ ਫਿਗਰ ਹੈਗਾ ਉਹਨਾਂ ਨੂੰ ਸਾਰਿਆਂ ਨੂੰ ਬਈ ਅਸੀਂ ਉੱਥੋਂ ਕੱਢਣਾ ਤੇ ਕੱਢਣਾ, ਇਹ ਨਹੀਂ ਆ ਕੱਢ ਕੇ ਇੱਥੇ ਕਿਸੇ ਹੋਰ ਬਸਤੀ 'ਚ ਸੁੱਟ ਦਿਓ। ਉਹਨਾਂ ਦਾ ਵਸੇਵਾ ਹੋਣਾ ਚਾਹੀਦਾ, ਵਧੀਆ ਢੰਗ ਦੇ ਨਾਲ ਉਹਨਾਂ ਦੀ ਨਾਗਰਿਕਤਾ ਦੇ ਦਿਓ, ਬਸ ਇਹੀ ਹੋ ਸਕਦਾ। ਹੋਰ ਕੀ ਹੈ, ਉੱਥੇ ਰਹਿਣ ਦਾ ਉਹਨਾਂ ਦਾ ਹੁਣ ਕੋਈ ਹੱਜ ਨਹੀਂ ਰਹਿ ਗਿਆ। ਜੀ 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 ਮਿੰਟੂ ਜੀ, ਲੰਘੇ ਦਿਨੀ ਫੌਜ ਨੇ ਪ੍ਰੈਸ ਕਾਨਫਰੰਸ ਕੀਤੀ ਅਗਨੀਪਥ ਸਕੀਮ ਤੇ, ਪਰ ਇਹ ਤੇ ਸਵਾਲ ਖੜੇ ਹੋ ਰਹੇ ਨੇ ਜੀ। ਨਹੀਂ, ਅੱਜ ਵੀ ਕੀਤੀ ਹੈ ਜੀ ਇਹਨਾਂ ਨੇ, ਅੱਜ ਵੀ ਕੀਤੀ ਆ। ਮੇਰੇ ਕੋਲ ਜਾਣਕਾਰੀ ਹੈ, ਹਾਲਾਂਕਿ ਫੌਜ ਦੀ ਜਾਣਕਾਰੀ ਜ਼ਿਆਦਾ ਨਹੀਂ ਦੇ ਸਕਦੇ, ਕਿ ਹੁਣ ਤਾਂ ਜਿਹੜੀਆਂ ਮਤਲਬ ਕਿ ਕਹਿ ਲਓ ਕਿ ਛੋਟੇ ਕੈਂਪ ਨੇ, ਛੋਟੇ ਕੈਂਪ ਜਿਹਨਾਂ ਨੂੰ ਕਹਿ ਲਈਏ, ਉਹਨਾਂ ਦੇ ਵਿੱਚ ਵੀ ਆਰਡਰ ਆ ਗਿਆ ਕਿ ਜਿਵੇਂ ਮੁੰਡੇ ਜਿੱਥੇ ਤਿਆਰੀ ਕਰ ਰਹੇ ਆ, ਅਕੈਡਮੀਆਂ ਨੇ, ਉੱਥੇ ਜਾ ਕੇ ਤੁਸੀਂ ਉਹਨਾਂ ਨੂੰ ਪ੍ਰੇਰਿਤ ਕਰੋ। ਮਤਲਬ ਕਿ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਸ਼ੁਰੂ ਹੋ ਚੁੱਕਾ ਹੈ। ਉਹੀ ਗੱਲ ਹੈ ਜਿੱਦਾਂ ਕਿਸਾਨ ਅੰਦੋਲਨ ਵੇਲੇ ਆਪਾਂ ਦੇਖਿਆ ਸੀਗਾ ਕਿ ਬਹੁਤ ਧੜੱਲੇ ਨਾਲ ਇੱਕ ਕਾਊਂਟਰ ਪ੍ਰਚਾਰ ਸਟਾਰਟ ਕਰ ਦਿੱਤਾ ਗਿਆ ਸੀਗਾ। ਔਰ ਇਸ ਮਾਮਲੇ ਦੇ ਵਿੱਚ ਟੈਕਟੀਕਲੀ ਦੇਖੀਏ ਜਾਂ ਉਹਨਾਂ ਦੀ ਸਟ੍ਰੈਟਜੀ ਨੂੰ ਦੇਖੀਏ, ਸਟ੍ਰੈਟਜੀਕਲੀ ਉਹ ਚੀਜ਼ ਇਹ ਕਰ ਰਹੇ ਨੇ ਕਿ ਇਸ ਵਾਰੀ ਖੁਦ ਅੱਗੇ ਆ ਕੇ, ਜਿਵੇਂ ਉਹਨਾਂ ਦੇ ਲੀਡਰ ਕਹਿ ਦਿੰਦੇ ਸੀ ਚਾਈਨਾ ਦਾ ਅੰਦੋਲਨ ਆ, ਇਹ ਪਾਕਿਸਤਾਨੀਆਂ ਦਾ ਅੰਦੋਲਨ ਆ, ਇਹ ਲੈਫਟਿਸਟ ਦਾ ਅੰਦੋਲਨ ਆ, ਐਸਾ ਨਹੀਂ ਉਹ ਕਰ ਰਹੇ। ਉਹਨਾਂ ਨੇ ਸਬਕ ਸਿੱਖਿਆ, ਉਹਨਾਂ ਨੇ ਚੁੱਪ ਕਰਕੇ ਫੌਜਾਂ ਦੇ ਜਰਨੈਲਾਂ ਨੂੰ ਕਹਿਤਾ ਕਿ ਤੁਸੀਂ ਕਰੋਗਾ, ਬੋਲ ਕੇ ਦਿਖਾਓ ਇਹਨਾਂ ਦੇ ਖਿਲਾਫ। ਕਿਹੜਾ ਬੋਲੇਗਾ? ਬੋਲ ਕੇ ਦਿਖਾਓ। ਅਜੀਤ ਡੋਵਾਲ ਆ ਗਿਆ ਪੱਤਰਕਾਰ, ਕੀ ਉਹਦੇ ਅੱਗੇ ਬੋਲ ਜਾਏਗਾ? ਬਿਲਕੁਲ ਸਹੀ। ਅਜੀਤ ਡੋਵਾਲ ਦੇ ਅੱਗੇ ਅਜੀਤ ਡੋਵਾਲ ਆ ਕੇ ਕਹਿ ਰਿਹਾ ਕਿ ਇਹ ਨਹੀਂ ਰੂਲ ਬੈਕ ਨਹੀਂ ਹੋਏਗਾ। ਮਜ਼ਾਲ ਹੈ ਕੋਈ ਪੱਤਰਕਾਰ ਸਵਾਲ ਕਰ ਰਿਹਾ ਕਿ ਠੀਕ ਹੈ ਚਲੋ ਇਹ ਤੇ ਛੱਡੋ, ਦਫਾ ਕਰੋ, ਤੁਸੀਂ ਜੋ ਕਰਨਾ ਹੀ ਆ। ਜੇ ਲੋਕ ਮਤਲਬ ਕਿ ਦਾਬੂ ਨਾ ਹੋਏ ਤੇ ਤੁਹਾਡੇ ਤੋਂ ਚੇਂਜ ਵੀ ਕਰਾ ਲੈਣਗੇ, ਕੋਈ ਚੱਕਰ ਨਹੀਂ ਹੈਗਾ। ਜਾਂ ਅਮੈਂਡਮੈਂਟ ਹੋ ਜਾਂਦੀ ਹੈ, ਟੇਬਲ ਤੇ ਹੱਲ ਹੋ ਜਾਂਦੇ, ਬਹੁਤ ਕੁਝ ਹੋ ਜਾਂਦਾ ਹੈ। ਪਰ ਗੱਲ ਤੇ ਇਹ ਹੈ ਕਿ ਕੋਈ ਮਾਈ ਦਾ ਲਾਲ ਇਹਨਾਂ ਤੋਂ ਇਹ ਨਹੀਂ ਪੁੱਛ ਰਿਹਾ ਕਿ ਜਿਹੜਾ 1,28,000 ਬੱਚਾ ਤੁਸੀਂ ਭਰਤੀ ਕੀਤਾ ਰੈਗੂਲਰ ਭਰਤੀ ਦੇ ਨਾਮ ਤੇ, ਕਹ ਲਓ ਕਿ ਪ੍ਰੀ ਕੋਵਿਡ ਸੈਸ਼ਨ ਚ, ਜਿਨ੍ਹਾਂ ਦਾ ਫਿਜ਼ੀਕਲੀ ਟੈਸਟ ਹੋ ਗਿਆ, ਜਿਨ੍ਹਾਂ ਦਾ ਰਿਟਰਨ ਹੋ ਗਿਆ, ਜਿਨ੍ਹਾਂ ਦਾ ਮੈਡੀਕਲ ਹੋ ਗਿਆ, ਕਿ ਬਈ ਉਹਨਾਂ ਨੂੰ ਕਿਸ ਖਾਤੇ ਚ ਪਾਓਗੇ? ਕੀ ਇਹ ਸੰਵਿਧਾਨਕ ਤੌਰ ਤੇ ਜਾਇਜ਼ ਆ ਕਿ ਤੁਸੀਂ ਰੈਗੂਲਰ ਭਰਤੀ ਦੇ ਨਾਮ ਤੇ ਉਹਨਾਂ ਦੇ ਵਿਚਾਰਿਆਂ ਦੇ ਗਿੱਟੇ ਕਢਾ ਦਿੱਤੇ ਭਜਾ ਕੇ, ਅੱਜ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਠੇਕੇ ਤੇ ਆ ਜਾਓ? ਕੀ ਇਹ ਜਾਇਜ਼ ਹੈ? ਤੁਸੀਂ ਇਹ 1.25 ਲੱਖ ਬੱਚੇ ਦੀ ਗੱਲ ਕਰੋ। ਕਿਸੇ ਪੱਤਰਕਾਰ ਚ ਇੰਨਾ ਕਣਕੰਡਾ ਹੀ ਨਹੀਂ ਬਚਿਆ ਕੌਮੀ ਪੱਧਰ ਤੇ ਕਿ ਅਜੀਤ ਡੋਵਾਲ ਹੋਰਾਂ ਦੀ ਅੱਖ ਚੱਕ ਪਾ ਕੇ ਸਵਾਲ ਕਰ ਜਾਵੇ ਕਿ ਉਸ 1.5 ਲੱਖ ਦੇ ਕਰੀਬ ਕਹਿ ਲਓ ਕਿ ਪਰਿਵਾਰ ਦੀ ਗੱਲ ਹੈ ਕਿ 1.5 ਲੱਖ ਪਰਿਵਾਰ ਦਾ ਕੀ ਕਸੂਰ ਹੈ? ਉਹਨਾਂ ਦਾ ਬੱਚਾ ਤਾਂ ਪਤਾ ਨਹੀਂ 5 ਸਾਲ ਤੱਕ ਦੌੜਿਆ ਹੋਏਗਾ ਸਵੇਰੇ ਉੱਠ ਕੇ ਉਸ ਭਰਤੀ ਵਾਸਤੇ। ਅੱਜ ਤੁਸੀਂ ਸਾਰੇ ਜਦੋਂ ਉਹਨੇ ਪੈਰਾਮੀਟਰ ਜਿਹੜੇ ਵੀ ਤੁਹਾਡੇ ਤੈਅ ਸੀਗੇ ਉਹਨਾਂ ਤੇ ਖਰਾ ਉਤਰਦੇ ਆਪਣਾ ਨੰਬਰ ਲਾਇਆ ਤੇ ਤੁਸੀਂ ਕਹਿੰਦੇ ਕਿ ਨਹੀਂ 4 ਸਾਲ ਵਾਸਤੇ ਮਹਿਮਾਨ ਆ ਜਾ। ਸੋ ਗੱਲਾਂ ਜਿਹੜੀਆਂ ਕਰਨ ਵਾਲੀਆਂ ਕਰਦੇ ਨਹੀਂ। ਖੈਰ ਇਹ ਜਗ੍ਹਾ ਕਹੀ ਜਾਂਦੇ, ਪਰ ਡਿਫੈਂਸ ਦੇ ਕੁਝ ਐਕਸਪਰਟ ਹਾਲੇ ਵੀ ਇਸ ਸਕੀਮ ਨੂੰ ਬਹੁਤ ਜ਼ਿਆਦਾ
कह लो कि खराब कह रहे हैं। ਜੀ देखते अगे की बनता, पर इन्होंने फौज के जरनैलों नूं अगे कीता होया ताकि पोलिटिकली जिहड़ा एक दबाव बनता है ਹੂੰ वो ना बने। ते इधर दूसरे पासे मेरे कोल एक खास डॉक्यूमेंट है, क्योंकि मैं कह रहा कि फौज का मसला ज्यादा नहीं कर सकते, ते ਹੂੰ वेरीफाइड हो गया हुण। न्यूज़ ब्रॉडकास्टर्स एंड डिजिटल एसोसीएशन ਜੀ ਜੀ मेल भेज रहे हैं, मेल भेज रहे हैं कि जिथे भी ये प्रोटेस्ट चल रहे हैं, ਹੂੰ उस्ताद जी बंद कर दे तो। और ਹੂੰ न्यूज़ लॉन्ड्री ने वेरीफाइड भी कर दिता कि असली है, जेन्युइन है। तुरया फिरदा सोशल मीडिया ते मैं पढ़ रहा सीगा। ਜੀ फिर मैं क्या, क्योंकि गल असी जिहड़ी है माइक ते करनी है, तो थोड़ी हो वेरिफिकेशन ते चाहिदी है, तो ਬਿਲਕੁਲ वेरीफाइड हो गया कि ईमेल जिहड़ा लीक होया वा ਹੂੰ ਉਹ ਇਸ इन्हां दा जेन्युइन है। तो दसो की करेगा बंदा। ਤਾਂ मतलब कि सेम पैटर्न वही है जिद्दां किसान अंदोलन वेले कि बई मीडिया ਨੂੰ रोक ਦਿਓ, मैदान च बुलारे उतार दो, समर्थन च बंदे उतार दो, मतलब इन्ना जोर शोर कर दो कि दूसरे पासे की आवाज ही दब जाए। दो ਆਈਸੋਲੇਟ तीन ਕਰ दिन वो 2-3 दिन ਤੁਸੀਂ ਵਾਇਲੈਂਸ ਦੀਆਂ ਕਿੰਨੀਆਂ ਖਬਰਾਂ ਸੁਣੀਆਂ ਹੋਣੀਆਂ, ਕੀਤੀਆਂ ਹੋਣੀਆਂ। ਆ ਹੂੰ ਹੂੰ ਬਿਲਕੁਲ ਹੁਣ ਤੁਹਾਨੂੰ ਲੱਗਦਾ ਕਿ ਇੰਡੀਆ 'ਚ ਕੋਈ ਹਿਲਜੁਲ ਹੈਗੀ? ਹੂੰ ਜੀ ਬਿਲਕੁਲ ਜੀ, ਮਿੰਟੂ ਜੀ ਸਹੀ ਗੱਲ ਆ ਤੁਹਾਡੀ ਵੀ ਹਿਲ-ਜੁਲ ਬੰਦ ਕਰ ਦਿੱਤੀ ਗਈ ਹੈ, ਹਾਲਾਂਕਿ ਹੋ ਰਹੀ ਹੈ ਪਰ ਹਿਲ-ਜੁਲ ਦੀ ਰਿਪੋਰਟਿੰਗ ਬੰਦ ਕਰ ਦਿੱਤੀ ਗਈ ਹੈ। ਮਿੰਟੂ ਜੀ ਜੀ, ਬਹੁਤ-ਬਹੁਤ ਜੀ। ਧੰਨਵਾਦ ਜੀ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਸ਼ੁਕਰੀਆ ਜੀ। ਜੀ। ਇਹ ਸਨ ਆਪਣੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਇਹ ਦੇਖੋ ਇਤਫਾਕ ਕਿੰਨਾ ਵੀ ਨੋਟਬੰਦੀ ਦੀ ਕਹਿੰਦੇ ਲੋਕਾਂ ਨੂੰ ਸਮਝ ਨਹੀਂ ਆਈ, ਜੀਐਸਟੀ ਦੀ ਵਪਾਰੀਆਂ ਨੂੰ ਸਮਝ ਨਹੀਂ ਆਈ, ਖੇਤੀ ਕਾਨੂੰਨਾਂ ਦੀ ਕਿਸਾਨਾਂ ਨੂੰ ਸਮਝ ਨਹੀਂ ਆਈ, ਹੁਣ ਅਗਨੀਪੱਥ ਦੀ ਨੌਜਵਾਨਾਂ ਨੂੰ ਸਮਝ ਨਹੀਂ ਆ ਰਹੀ। ਇਹ ਸਮਝੋਂ ਬਾਹਰ ਆ, ਸਾਨੂੰ ਸਮਝ ਇਹ ਨਹੀਂ ਆ ਰਹੀ ਵੀ ਸਰਕਾਰ ਨੂੰ ਲੋਕਾਂ ਦੀ ਸਮਝ ਕਿਉਂ ਨਹੀਂ ਆ ਰਹੀ। ਖੈਰ ਇੱਥੇ ਆਪਾਂ ਰੁਕਾਂਗੇ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ। ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਖਬਰ ਦੇ ਨਜ਼ਰ ਦੇ ਵਿੱਚ ਵੀ ਆਪਾਂ ਚਰਚਾ ਕੀਤੀ ਸੀਗੀ ਕਿ ਕਿਵੇਂ ਰਿਪੋਰਟਿੰਗ ਬੰਦ ਕੀਤੀ ਗਈ ਹੈ। ਇਹਨੂੰ ਕਹਿੰਦੇ ਨੇ, ਇਸ ਚੀਜ਼ ਨੂੰ ਕਹਿੰਦੇ ਨੇ ਕਿ ਆਈਸੋਲੇਟ ਕਰ ਦਿਓ ਸਾਰੀਆਂ ਚੀਜ਼ਾਂ ਨੂੰ, ਪਰ ਕਿਸਾਨੀ ਅੰਦੋਲਨ ਜਿੱਤਿਆ ਉਹਦੇ 'ਚ ਬਹੁਤ ਵੱਡੇ ਪੱਧਰ ਤੇ, ਕੌਮਾਂਤਰੀ ਪੱਧਰ ਤੇ ਬਾਹਰ ਵਸਦੇ ਪ੍ਰਵਾਸੀ ਪੰਜਾਬੀ ਭਾਈਚਾਰੇ ਦਾ, ਹੋਰਨਾਂ ਭਾਈਚਾਰਿਆਂ ਦਾ, ਉੱਥੇ ਵਸਦੇ ਪੰਜਾਬ ਦੇ ਵਿੱਚ ਵਸਦੇ ਲੋਕਾਂ ਦਾ, ਤਕਰੀਬਨ ਉੱਤਰ ਭਾਰਤ ਦੇ ਸਾਰੇ ਲੋਕਾਂ ਦਾ, ਭਾਰਤ ਦੇ ਵਿੱਚੋਂ ਵਰਲਡ ਲੈਵਲ ਤੇ ਜਿਹੜੇ ਇੰਟੈਲੈਕਚੁਅਲਸ ਨੇ ਉਹਨਾਂ ਨੇ ਲਿਖਿਆ, ਬੋਲੇ ਤੇ ਤਾਂ ਉਹ ਗੱਲ ਜਿਹੜੀ ਹੈ ਸਰਕਾਰ ਦੇ ਕੰਨੀ ਪਾਉਣ 'ਚ ਸਾਲ ਬਾਅਦ ਕਾਮਯਾਬ ਹੋਏ। ਖੈਰ ਹੁਣ ਇਹਦੇ ਬਾਰੇ ਪਤਾ ਨਹੀਂ, ਪਰ ਆਹ ਜਿਹੜੀਆਂ ਗੱਲਾਂ ਆਪਾਂ ਸੁਣ ਰਹੇ ਹਾਂ ਇਹਦੇ ਬਾਰੇ ਚਰਚਾ ਆਲਰੇਡੀ ਚੱਲ ਚੁੱਕੀ ਆ ਕਿ ਇਹਨਾਂ ਮੁਜ਼ਾਹਰਿਆਂ ਦੀ, ਇਹਨਾਂ ਰੋਸ ਮੁਜ਼ਾਹਰਿਆਂ ਦੀ, ਹਿੰਸ ਪ੍ਰਦਰਸ਼ਨਾਂ ਦੀ ਹੁਣ ਰਿਪੋਰਟਿੰਗ ਬੰਦ ਕਰ ਦਿਓ। ਵਿਜ਼ੂਅਲ ਬੰਦ ਹੋ ਗਏ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਹੋਰ ਵਿਜ਼ੂਅਲ ਪਾਉਣ ਵਾਸਤੇ ਸਰਕਾਰ ਕੋਲੇ ਬਥੇਰਾ ਕੁਛ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਰੁਕਾਂਗੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਪਾਰ ਕੁਝ ਹੋਰ ਖਬਰਾਂ ਬਾਰੇ ਵੀ ਦਿੰਦੇ ਚੱਲਾਂਗੇ ਤੁਹਾਨੂੰ ਜਾਣਕਾਰੀਆਂ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਕੁਝ ਹੋਰ ਅਹਿਮ ਖਬਰਾਂ ਬਾਰੇ ਤੁਹਾਨੂੰ ਦਿੰਦੇ ਚੱਲਦੇ ਜਾਣਕਾਰੀਆਂ। ਰਾਸ਼ਟਰਪਤੀ ਚੋਣਾਂ ਦਾ ਬੜਾ ਜ਼ਿਕਰ ਹੋ ਰਿਹਾ ਹੈ। 3 ਜਣੇ ਮੈਦਾਨ ਦੇ ਵਿੱਚ ਆਉਣ ਨੂੰ ਰਾਜ਼ੀ ਨਹੀਂ ਹੋਏ। ਸ਼ਰਦ ਪਵਾਰ, ਫਾਰੂਕ ਅਬਦੁੱਲਾ ਤੇ ਗਾਂਧੀ ਜੀ ਦੇ ਪੋਤਰੇ ਨੇ ਇਹ ਚੋਣ ਲੜਨ ਤੋਂ, ਵਿਰੋਧੀ ਧਿਰਾਂ ਵੱਲੋਂ ਇਹ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ। ਹੁਣ ਰਾਸ਼ਟਰਪਤੀ ਚੋਣ ਦੇ ਲਈ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਵਜੋਂ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਤੇ ਸਹਿਮਤੀ ਹੋ ਗਈ ਹੈ। ਇਹ ਜਾਣਕਾਰੀ ਸੂਤਰਾਂ ਨੇ ਦਿੱਤੀ ਹੈ। ਇਸ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਦੇ ਨੇਤਾ ਯਸ਼ਵੰਤ ਸਿਨਹਾ ਨੇ ਪਾਰਟੀ ਛੱਡਣ ਦੇ ਆਪਣੇ ਫੈਸਲੇ ਦਾ ਐਲਾਨ ਕਰਦੇ ਹੋਏ ਕਿਹਾ ਕਿ ਹੁਣ ਵਿਰੋਧੀ ਧਿਰਾਂ ਦੀ ਏਕਤਾ ਦੇ ਵਿਆਪਕ ਰਾਸ਼ਟਰੀ ਉਦੇਸ਼ ਦੇ ਲਈ ਉਹ ਕੰਮ ਕਰਨਗੇ। ਕਈ ਦਿਨਾਂ ਤੋਂ ਇਹ ਕਿਆਸ ਲਾਏ ਜਾ ਰਹੇ ਸਨ ਕਿ ਤ੍ਰਿਣਮੂਲ ਕਾਂਗਰਸ ਦੀ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਆਉਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਵਿੱਚ ਸਾਬਕਾ ਕੇਂਦਰੀ ਮੰਤਰੀ ਸਿਨਹਾ ਦਾ ਨਾਮ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਵਜੋਂ ਪੇਸ਼ ਕਰ ਦੇਣਗੇ। ਸਿਨਹਾ ਨੇ ਟਵੀਟ ਕੀਤਾ, ਤ੍ਰਿਣਮੂਲ ਕਾਂਗਰਸ ਵੱਲੋਂ ਮੈਨੂੰ ਦਿੱਤੇ ਸਨਮਾਨ ਦੇ ਲਈ ਮੈਂ ਮਮਤਾ ਜੀ ਦਾ ਧੰਨਵਾਦੀ ਹਾਂ। ਹੁਣ ਸਮਾਂ ਆ ਗਿਆ ਜਦੋਂ ਵਿਰੋਧੀ ਧਿਰ ਦੀ ਏਕਤਾ ਦੇ ਵਿਆਪਕ ਰਾਸ਼ਟਰੀ ਉਦੇਸ਼ ਦੇ ਲਈ ਮੈਨੂੰ ਪਾਰਟੀ ਨਾਲੋਂ ਵੱਖ ਹੋਣਾ ਪਵੇਗਾ। ਮੈਨੂੰ ਯਕੀਨ ਹੈ ਕਿ ਉਹ ਯਾਨੀ ਕਿ ਮਮਤਾ ਬੈਨਰਜੀ ਇਸ ਦੀ ਇਜਾਜ਼ਤ ਦੇਣਗੇ। ਤਾਂ ਅਟਕਲਾਂ ਇਹੀ ਲਾਈਆਂ ਜਾ ਰਹੀਆਂ ਨੇ ਕਿ ਯਸ਼ਵੰਤ ਸਿਨਹਾ ਜਿਹੜੇ ਕਿ ਕਿਸੇ ਟਾਈਮ ਮੋਦੀ ਸਾਹਿਬ ਦੇ ਬੜਾ ਖਿਲਾਫ ਨਹੀਂ, ਆਲੋਚਕ ਕਹਿ ਸਕਦੇ, ਖਿਲਾਫ ਬੋਲਣਾ ਇੱਕ ਹੋਰ ਗੱਲ ਹੁੰਦੀ ਹੈ, ਤਾਂ ਉਹ ਇਸ ਵੇਲੇ ਚੋਣ ਜਿਹੜੀ ਹੈ ਉਹ ਲੜ ਸਕਦੇ ਨੇ। ਰਾਸ਼ਟਰਪਤੀ ਚੋਣ ਦੇ ਲਈ ਵਿਰੋਧੀ ਧਿਰਾਂ ਦੇ ਉਮੀਦਵਾਰ ਹੋ ਸਕਦੇ ਨੇ। ਸੋ ਉਹਨਾਂ ਨੇ ਬੇਸ਼ੱਕ ਬਕਾਇਦਾ ਟਵੀਟ ਕਰਕੇ ਕਹਿ ਵੀ ਦਿੱਤਾ ਕਿ ਉਹ ਰੈਡੀ ਨੇ, ਤਿਆਰ ਨੇ ਤੇ ਬੀਜੇਪੀ ਦੇ ਵਿਰੁੱਧ ਉਹਨਾਂ ਨੇ ਸਾਰੀਆਂ ਜਿਹੜੀਆਂ ਧਿਰਾਂ ਨੂੰ ਇਕਜੁੱਟ ਹੋਣ ਦਾ ਸੱਦਾ ਵੀ ਦਿੱਤਾ। ਤੇ ਹੁਣ ਸ਼ਾਇਦ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਜਿਹੜਾ ਇਹਦੇ ਲਈ ਨੋਮੀਨੇਸ਼ਨ ਜਿਹੜਾ ਉਹ ਫਾਈਲ ਕਰ ਦੇਣਗੇ। ਗੂਗਲ ਤੇ ਵੀ ਇਹ ਚੀਜ਼ਾਂ ਟ੍ਰੈਂਡਿੰਗ ਕਰ ਰਹੀਆਂ ਨੇ ਖਬਰਾਂ ਦੇ ਵਿੱਚ ਕਿ ਯਸ਼ਵੰਤ ਸਿਨਹਾ ਵਿਰੋਧੀ ਧਿਰ ਦੇ ਉਮੀਦਵਾਰ ਪ੍ਰੈਜ਼ੀਡੈਂਟ ਦੇ ਹੋ ਸਕਦੇ ਨੇ। ਫਿਨਾਂਸ ਮਿਨਿਸਟਰ ਰਹੇ ਨੇ ਉਹ 1990-91 ਦੇ ਵਿੱਚ, ਜਦੋਂ ਚੰਦਰ ਸ਼ੇਖਰ ਦੀ ਸਰਕਾਰ ਸੀਗੀ। ਇਸੇ ਦਰਮਿਆਨ ਉਹ 98 ਤੋਂ ਲੈ ਕੇ 2002 ਤੱਕ ਵੀ ਜਿਹੜਾ ਉਹ ਪ੍ਰਾਈਮ ਮਿਨਿਸਟਰ ਫਿਨਾਂਸ ਮਿਨਿਸਟਰ ਰਹੇ ਨੇ। ਜੇ ਮੈਂ ਗਲਤ ਨਾ ਹੋਵਾਂ, ਅਟਲ ਬਿਹਾਰੀ ਵਾਜਪਾਈ ਜੀ ਦੀ ਉਦੋਂ ਸਰਕਾਰ ਸੀਗੀ। ਫਿਰ ਉਸ ਤੋਂ ਬਾਅਦ ਐਕਸਟਰਨਲ ਅਫੇਅਰਸ ਵੀ ਉਹਨਾਂ ਨੂੰ ਮਿਲੇ 2002 ਤੋਂ ਲੈ ਕੇ 2004 ਤੱਕ। ਤੇ ਉਹ ਸੀਨੀਅਰ ਲੀਡਰ ਸੀਗੇ ਭਾਰਤੀ ਜਨਤਾ ਪਾਰਟੀ ਦੇ ਥਿੰਕ ਟੈਂਕ ਦੇ ਵਿੱਚੋਂ ਇੱਕ ਸੀਗੇ, ਜਦੋਂ ਤੱਕ ਉਹਨਾਂ ਨੇ ਪਾਰਟੀ ਛੱਡ ਨਹੀਂ ਦਿੱਤੀ। 2018 ਦੀ ਗੱਲ ਆ ਜਦੋਂ ਉਹਨਾਂ ਨੇ ਪਾਰਟੀ ਛੱਡੀ ਸੀ ਤੇ ਫਿਰ ਉਹਨਾਂ ਨੇ ਤ੍ਰਿਣਮੂਲ ਕਾਂਗਰਸ ਜੁਆਇਨ ਕਰ ਲਈ ਸੀ 21 ਦੇ ਵਿੱਚ ਆ ਕੇ। ਤੇ ਹੁਣ ਉਹਨਾਂ ਨੇ ਜਿਹੜਾ ਤ੍ਰਿਣਮੂਲ ਕਾਂਗਰਸ ਵੀ ਛੱਡ ਦਿੱਤੀ ਹੈ। ਹੁਣ ਕਿਆਸ ਰਹੀਆਂ ਜਾਂ ਤਕਰੀਬਨ ਇਹ ਸਾਫ਼ ਹੋ ਚੁੱਕੀਆਂ ਨੇ ਚੀਜ਼ਾਂ ਕਿ ਹੁਣ ਉਹ ਅਪੋਜੀਸ਼ਨ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆਫ ਇੰਡੀਆ ਬੀਜੇਪੀ ਦੇ ਵਿਰੁੱਧ ਜਾਣ ਦੇ ਲਈ ਉਹ ਮੈਦਾਨ ਦੇ ਵਿੱਚ ਜਿਹੜਾ ਉਹ ਕੁੱਦ ਸਕਦੇ ਨੇ। ਸੋ ਉਧਰ ਦੂਜੇ ਪਾਸੇ ਸੰਸਦੀ ਬੋਰਡ ਦੀ ਬੈਠਕ ਤੋਂ ਪਹਿਲਾਂ ਸ਼ਾਹ ਰਾਜਨਾਥ ਅਤੇ ਨੱਡਾ ਵੱਲੋਂ ਨਾਇਡੂ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਰਾਸ਼ਟਰਪਤੀ ਅਹੁਦੇ ਸੰਬੰਧੀ ਭਾਜਪਾ ਸੰਸਦੀ ਬੋਰਡ ਦੀ ਅਹਿਮ ਬੈਠਕ ਤੋਂ ਪਹਿਲਾਂ ਕੇਂਦਰੀ ਮੰਤਰੀਆਂ ਅਮਿਤ ਸ਼ਾਹ, ਰਾਜਨਾਥ ਸਿੰਘ ਤੇ ਪਾਰਟੀ ਪ੍ਰਧਾਨ JP ਨੱਡਾ ਨੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦੇ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਬਾਅਦ ਇਹ ਕਿਆਸ ਲਾਏ ਜਾ ਰਹੇ ਨੇ ਕਿ ਸੱਤਾਧਾਰੀ ਰਾਸ਼ਟਰੀ ਜਮਹੂਰੀ ਗੱਠਜੋੜ ਨਾਇਡੂ ਨੂੰ ਰਾਸ਼ਟਰਪਤੀ ਚੋਣ ਦੇ ਵਿੱਚ ਉਮੀਦਵਾਰ ਬਣਾਉਣ ਬਾਰੇ ਵਿਚਾਰ ਕਰ ਰਿਹਾ। ਭਾਜਪਾ ਨੇ ਰਾਜਨਾਥ ਸਿੰਘ ਅਤੇ ਨੱਡਾ ਨੂੰ ਰਾਸ਼ਟਰਪਤੀ ਚੋਣਾਂ ਦੇ ਲਈ ਉਮੀਦਵਾਰਾਂ ਨੂੰ ਅੰਤਿਮ ਰੂਪ ਦੇਣ ਬਾਰੇ ਵਿਰੋਧੀ ਪਾਰਟੀਆਂ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਦੇ ਨਾਲ ਗੱਲਬਾਤ ਕਰਨ ਦਾ ਅਧਿਕਾਰ ਦਿੱਤਾ ਹੈ। ਅਸਾਮ ਦੀ ਗੱਲ ਕਰਾਂਗੇ। ਅਸਾਮ ਦੇ ਵਿੱਚ ਪਿਛਲੇ ਹਫ਼ਤੇ ਤੋਂ ਮੀਂਹ ਲਗਾਤਾਰ ਪੈ ਰਿਹਾ ਤੇ ਇਸ ਕਰਕੇ ਭਿਆਨਕ ਹੜ੍ਹ ਆ ਗਏ ਨੇ। ਅਸਾਮ ਦੇ 36 ਦੇ ਵਿੱਚੋਂ 32 ਜ਼ਿਲ੍ਹਿਆਂ ਨੂੰ ਇਹਨਾਂ ਹੜ੍ਹਾਂ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਤੇ ਹੁਣ ਤੱਕ ਕੁੱਲ 82 ਲੋਕਾਂ ਦੀ ਜਾਨ ਜਾ ਚੁੱਕੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੀਤੇ 24 ਘੰਟਿਆਂ ਦੇ ਦੌਰਾਨ 11 ਜਣਿਆਂ ਦੀ ਮੌਤ ਹੋਣ ਅਤੇ 7 ਹੋਰਨਾਂ ਦੇ ਲਾਪਤਾ ਹੋਣ ਦੀ ਜਾਣਕਾਰੀ ਮਿਲੀ ਹੈ। ਉਹਨਾਂ ਦੱਸਿਆ ਕਿ ਬ੍ਰਹਮਪੁੱਤਰ ਅਤੇ ਬਰਾਕ ਨਦੀਆਂ ਦੇ ਨਾਲ-ਨਾਲ ਇਸ ਦੀਆਂ ਸਹਾਇਕ ਨਦੀਆਂ ਦੇ ਵਿੱਚ ਵੀ ਪਾਣੀ ਦੇ ਪੱਧਰ ਦੇ ਵਿੱਚ ਲਗਾਤਾਰ ਜਿਹੜੀ ਤੇਜ਼ੀ ਆ, ਵਾਧਾ ਹੈ, ਉਹ ਦੇਖਿਆ ਜਾ ਰਿਹਾ ਤੇ ਸੂਬੇ ਦੇ ਵਿੱਚ ਹੜ੍ਹਾਂ ਦੀ ਸਥਿਤੀ ਜਿਹੜੀ ਆ ਉਹ ਫਿਰ ਤੋਂ ਗੰਭੀਰ ਹੋ ਗਈ ਹੈ। 48 ਲੱਖ ਲੋਕ ਪ੍ਰਭਾਵਿਤ ਹੋਏ ਨੇ ਇਹਨਾਂ ਹੜ੍ਹਾਂ ਕਰਕੇ। ਅਸਾਮ ਦੀ ਬਰਾਕ ਘਾਟੀ ਦੇ ਇੱਕ ਸ਼ਹਿਰ ਦੇ ਵਿੱਚ ਬਚਾਅ ਮੁਹਿੰਮ ਚਲਾਉਣ ਦੇ ਲਈ NDRF ਦੀਆਂ ਟੀਮਾਂ ਭੇਜੀਆਂ ਗਈਆਂ ਨੇ, ਪਰ ਦੱਸਦੇ ਆ ਕਿ ਕਈ ਥਾਈਂ ਸਥਿਤੀ ਇੰਨੀ ਕੁ ਭਿਆਨਕ ਬਣ ਚੁੱਕੀ ਹੈ ਕਿ NDRF ਨੂੰ ਵੀ ਆਪਣੇ ਬਚਾਅ ਕਾਰਜ ਕਰਨ ਦੇ ਵਿੱਚ ਜਿਹੜਾ ਉਹ ਦਿੱਕਤਾਂ ਆ ਰਹੀਆਂ ਨੇ, ਪਰੇਸ਼ਾਨੀਆਂ ਆ ਰਹੀਆਂ ਨੇ। ਉਧਰ ਦੂਜੇ ਪਾਸੇ
ਤਿੱਬਤ ਦੇ ਅਧਿਆਤਮਿਕ ਆਗੂ ਦਲਾਈ ਲਾਮਾ ਨੇ ਹੜ੍ਹ ਪ੍ਰਭਾਵਿਤ ਅਸਾਮ ਦੇ ਲੋਕਾਂ ਦੇ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ ਸੂਬੇ ਨੂੰ ਦਾਨ ਦੇਣ ਦਾ ਸੰਕਲਪ ਲਿਆ। ਹੇਮੰਤਾ ਬਿਸਵਾ ਸ਼ਰਮਾ ਨੂੰ ਉਹਨਾਂ ਨੇ ਇੱਕ ਚਿੱਠੀ ਲਿਖੀ ਹੈ ਤੇ ਸੂਬੇ ਦੇ ਵਿੱਚ ਜਿਹੜੇ ਹੜ੍ਹਾਂ ਕਰਕੇ ਹਾਲਾਤ ਬਣੇ ਨੇ ਉਹਦੇ ਨਾਲ ਜਾਨੀ ਮਾਲੀ ਨੁਕਸਾਨ ਹੋਇਆ, ਲੱਖਾਂ ਲੋਕਾਂ ਦੇ ਬੇਘਰ ਹੋਣ ਅਤੇ ਜਾਇਦਾਦ ਤਬਾਹ ਹੋਣ ਤੇ ਚਿੰਤਾ ਪ੍ਰਗਟ ਕੀਤੀ ਹੈ। ਉਹਨਾਂ ਲਿਖਿਆ, ਬਹੁਤ ਹੀ ਮੰਦਭਾਗਾ ਹੈ ਕਿ ਮੌਨਸੂਨੀ ਬਾਰਿਸ਼ ਅਸਾਮ ਅਤੇ ਭਾਰਤ ਦੇ ਬਾਕੀ ਹਿੱਸਿਆਂ ਦੇ ਵਿੱਚ ਸਾਲ ਦਰ ਸਾਲ ਤਬਾਹੀ ਮਚਾਉਂਦੀ ਆ ਰਹੀ ਹੈ। ਤੇ ਉਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਲਈ, ਆਪਣੇ ਅਜ਼ੀਜ਼ਾਂ ਨੂੰ ਗਵਾ ਚੁੱਕੇ ਪਰਿਵਾਰਾਂ ਦੇ ਲਈ ਅਤੇ ਹੜ੍ਹ ਤੋਂ ਪ੍ਰਭਾਵਿਤ ਹਰੇਕ ਬੰਦੇ ਲਈ ਆਪਣੀ ਡੂੰਘੀ ਹਮਦਰਦੀ ਪ੍ਰਗਟ ਕਰਦਾ। ਇਹ ਭਾਰਤ ਦੀ ਤਰਾਸਦੀ ਹੈ ਕਿ ਭਾਰਤ ਦੇ ਬਹੁਤ ਸਾਰੇ ਇਲਾਕੇ, ਜਿਵੇਂ ਮੱਧ ਪ੍ਰਦੇਸ਼ ਦੇ ਵਿੱਚ ਆਪਾਂ ਲਾਤੂਰ ਦੇ ਵਿੱਚ ਸੋਕਾ ਪੈਂਦਾ ਦੇਖਿਆ, ਰਾਜਸਥਾਨ ਦੇ ਬਹੁਤ ਹਿੱਸੇ ਪਾਣੀ ਤੋਂ ਵਾਂਝੇ ਨੇ, ਪਰ ਦੂਜੇ ਪਾਸੇ ਭਾਰਤ ਦੇ ਬਹੁਤ ਵੱਡਾ ਹਿੱਸਾ ਆਏ ਸਾਲ ਹੜ੍ਹਾਂ ਦੀ ਮਾਰ ਚੱਲਦਾ ਹੈ। ਹੜ੍ਹਾਂ ਕਰਕੇ ਲੋਕ ਬੇਘਰ ਹੋ ਰਹੇ ਨੇ, ਉਧਰ ਦੂਜੇ ਪਾਸੇ ਪਾਣੀ ਕਰਕੇ ਕਈ ਇਲਾਕਿਆਂ ਤੋਂ ਲੋਕਾਂ ਨੂੰ ਪਲਾਇਨ ਕਰਨਾ ਪੈਂਦਾ ਹੈ। ਤਾਂ ਆਜ਼ਾਦੀ ਦੇ 70 75 ਸਾਲਾਂ ਬਾਅਦ ਵੀ ਜੇਕਰ ਮੁਲਕ ਨੂੰ ਇੰਨੀ ਜਹਿਦ, ਮੁਲਕ ਦੇ ਵਸਿੰਦਿਆਂ ਨੂੰ ਇੰਨੀ ਜਹਿਦ ਕਰਨੀ ਪੈਂਦੀ ਹੈ, ਤਾਂ ਸਾਨੂੰ ਸੋਚਣਾ ਹੋਊਗਾ ਕਿ ਕੀ ਸਾਡਾ ਜਿਹੜਾ ਮਸਲਾ ਹੈ ਉਹ ਸ਼ਾਮ ਨੂੰ ਟੀਵੀ ਤੇ ਬੈਠ ਕੇ ਪੌਪਕਾਰਨ ਖਾ ਕੇ ਜਾਂ ਰੋਟੀ ਪਾਣੀ ਛਕ ਕੇ ਹਿੰਦੂ ਮੁਸਲਿਮ ਦੀ ਡਿਬੇਟ ਦੇਖਣੀ ਆ, ਜਾਂ ਇਹ ਦੇਖਣਾ ਕਿ ਕਿਹਨੇ ਕੀ ਟਵੀਟ ਕੀਤਾ, ਜਾਂ ਕਿਹੜੀ ਫਿਲਮ ਅਭਿਨੇਤਰੀ ਦਾ ਕਿਹਦੇ ਨਾਲ ਮੰਗਣਾ ਹੋ ਗਿਆ, ਜਾਂ ਫਿਰ ਇਹ ਕਹਿਣਾ ਸਰਕਾਰਾਂ ਨੂੰ ਕਿ ਭਾਈ ਕਿੰਨਾ ਕੁ ਚਿਰ ਸਾਨੂੰ ਲਾਰੇ ਲਾਓਗੇ, ਕਿੰਨਾ ਕੁ ਚਿਰ ਸਾਡੇ ਬੱਚੇ ਹੜ੍ਹਾਂ ਦੇ ਵਿੱਚ ਰੁੜਦੇ ਰਹਿਣਗੇ, ਕਿੰਨਾ ਕੁ ਚਿਰ ਸਾਡੇ ਬੱਚੇ ਭੁੱਖੇ ਧਿਆਏ ਪਾਣੀ ਵਾਂਝੋ ਘਰ-ਬਾਰਾਂ ਨੂੰ ਛੱਡਦੇ ਰਹਿਣਗੇ। ਖੈਰ, ਉਧਰ ਦੂਜੇ ਪਾਸੇ ਖਬਰ ਆ ਰਹੀ ਹੈ ਕਾਨਪੁਰ ਦੇ ਨਾਲ ਜੁੜੀ ਕਿ ਕਾਨਪੁਰ ਦੇ ਵਿੱਚ ਜਿਹੜਾ 1984 ਦਾ ਸਿੱਖ ਕਤਲੇਆਮ ਦੀ ਜਾਂਚ ਕਰੀ ਹੈ ਵਿਸ਼ੇਸ਼ ਟੀਮ, ਉਹਨੇ ਸਮੂਹਿਕ ਕਤਲੇਆਮ ਅਤੇ ਘਰ ਨੂੰ ਅੱਗ ਲਾਉਣ ਦੇ ਦੋਸ਼ ਦੇ ਵਿੱਚ 2 ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਹੀ ਹੈ। ਇਹਨਾਂ ਦੀ ਇਸ ਕਾਰਵਾਈ ਕਰਕੇ 3 ਬੰਦਿਆਂ ਦੀ ਮੌਤ ਹੋਈ ਸੀ। ਇਹ ਗ੍ਰਿਫਤਾਰੀਆਂ ਘਾਟਮਪੁਰ ਤੋਂ ਕੀਤੀਆਂ ਗਈਆਂ ਨੇ ਤੇ ਹੁਣ ਤੱਕ ਐਸਆਈਟੀ ਵੱਲੋਂ ਫੜੇ ਗਏ ਵਿਅਕਤੀਆਂ ਦੀ ਗਿਣਤੀ 6 ਹੋ ਗਈ ਹੈ। ਮੁਬੀਨ ਸ਼ਾਹ ਅਤੇ ਅਮਰ ਸਿੰਘ ਉਰਫ ਭੂਰਾ ਵਜੋਂ ਇਹਨਾਂ ਦੀ ਪਛਾਣ ਹੋਈ ਹੈ। ਇੰਸਪੈਕਟਰ ਜਨਰਲ ਜਿਹੜੇ ਅਗਵਾਈ ਕਰ ਰਹੇ ਨੇ ਉਹਨਾਂ ਦਾ ਨਾਮ ਬਲੇਂਦੂ ਭੂਸ਼ਣ ਸਿੰਘ। ਉਹਨਾਂ ਨੇ ਦੱਸਿਆ ਕਿ ਮੁੱਖ ਮੈਟਰੋਪੋਲੀਟਨ ਮੈਜਿਸਟ੍ਰੇਟ ਦੀ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਗਿਆ, ਜਿੱਥੇ ਉਹਨਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। ਸੰਗਰੂਰ ਲੋਕ ਸਭਾ ਚੋਣ ਦੀ ਗੱਲ ਕਰਾਂਗੇ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਪਿੰਡ ਚੀਮਾ ਪਹੁੰਚੇ ਸਨ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ, ਤੇ ਉਹਨਾਂ ਨੇ ਕਿਹਾ ਕਿ ਬਰਗਾੜੀ ਬੇਅਦਬੀ ਮਾਮਲੇ ਨੂੰ 7 ਸਾਲ ਹੋ ਚੁੱਕੇ ਨੇ ਤੇ ਜਦੋਂ ਉਹਨਾਂ ਸਮੇਤ ਬਣਾਈ ਗਈ ਸੀ ਜਿਹੜੀ 5 ਮੈਂਬਰੀ ਐਸਆਈਟੀ, ਤਾਂ ਉਹਦੇ ਵਿੱਚੋਂ 4 ਮੈਂਬਰ ਉਹ ਕਹਿੰਦੇ ਨੇ ਕਿ ਬਾਦਲ ਪਰਿਵਾਰ ਦੇ ਹੱਕ ਦੇ ਵਿੱਚ ਬੈਠ ਗਏ। ਉਹਨਾਂ ਨੇ ਕਿਹਾ ਕਿ ਕਮੇਟੀ ਦੀ ਜਾਂਚ ਦੇ ਵਿੱਚ ਬਾਦਲ ਪਰਿਵਾਰ ਕਥਿਤ ਕਸੂਰਵਾਰ ਪਾਇਆ ਗਿਆ ਤੇ ਨਾਲ ਹੀ ਉਹ ਇਹ ਵੀ ਗੱਲ ਕਹਿੰਦੇ ਨੇ ਕਿ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਵਿਰੁੱਧ ਵੀ ਸਬੂਤ ਮਿਲੇ ਨੇ, ਪਰ ਸਰਕਾਰਾਂ ਨੇ ਸ਼ਰੇਆਮ ਬਾਦਲ ਪਰਿਵਾਰ ਨੂੰ ਫਾਇਦਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਬਾਦਲ ਅਦਾਲਤੀ ਕਾਰਵਾਈ ਤੋਂ ਤਾਂ ਭਾਵੇਂ ਬਚ ਗਏ ਨੇ, ਪਰ ਲੋਕ ਕਚਹਿਰੀ ਨੇ ਉਹਨਾਂ ਨੂੰ ਰਾਜਨੀਤੀ ਦੇ ਵਿੱਚੋਂ ਖਤਮ ਕਰ ਦਿੱਤਾ ਹੈ। ਵਿਧਾਨ ਸਭਾ ਚੋਣਾਂ ਦੇ ਨਤੀਜੇ ਉਹਨਾਂ ਨੇ ਕਿਹਾ ਕਿ ਇਸ ਗੱਲ ਦਾ ਪ੍ਰਤੱਖ ਸਬੂਤ ਨੇ। ਅਗਨੀਪਥ ਸਕੀਮ ਬਾਰੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਅਜਿਹੀ ਸਕੀਮ ਲਿਆਉਣ ਤੋਂ ਪਹਿਲਾਂ ਘੱਟੋ ਘੱਟ ਇੱਕ ਰਾਜ ਦੇ ਵਿੱਚ ਇਸ ਦਾ ਟਰਾਇਲ ਕਰਨਾ ਚਾਹੀਦਾ ਸੀਗਾ। ਇੱਥੇ ਦੱਸ ਦਈਏ ਕਿ ਜਦੋਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸੀਗੇ ਤਾਂ ਉਹਨਾਂ ਨੇ ਐਸਆਈਟੀ ਦੇ ਮੁਖੀ ਨੂੰ ਆਪ ਸਰਕਾਰ ਵੱਲੋਂ ਪੰਜਾਬ ਇੰਟੈਲੀਜੈਂਸ ਮੁਖੀ ਦਾ ਵਿੰਗ ਦਾ ਮੁਖੀ ਅਤੇ ਇੱਕ ਮੈਂਬਰ ਨੂੰ ਅੰਮ੍ਰਿਤਸਰ ਦਾ ਪੁਲਿਸ ਕਮਿਸ਼ਨਰ ਲਾਏ ਜਾਣ ਤੇ ਵੀ ਆਪਣਾ ਇਤਰਾਜ਼ ਜ਼ਾਹਰ ਕੀਤਾ। ਉਹਨਾਂ ਨੇ ਕਿਹਾ ਕਿ ਇਸ ਬਾਰੇ ਉਹ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਵਿਰੋਧ ਜਤਾ ਚੁੱਕੇ ਨੇ ਤੇ ਉਧਰ ਦੂਜੇ ਪਾਸੇ ਕਈ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ, ਪਰ ਉਹਨਾਂ ਦੀ ਇਹ ਗੱਲ ਕਹਿਣਾ ਕਿ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਵਿਰੁੱਧ ਸਬੂਤ ਵੀ ਮਿਲੇ ਸਨ, ਪਰ ਸਰਕਾਰਾਂ ਨੇ ਸ਼ਰੇਆਮ ਬਾਦਲ ਪਰਿਵਾਰ ਨੂੰ ਫਾਇਦਾ ਦਿੱਤਾ ਹੈ। ਤੇ ਆਪਾਂ ਦੇਖਿਆ ਹੀ ਹੈ ਕੈਪਟਨ ਸਾਹਿਬ ਦੀ ਸਰਕਾਰ ਵੇਲੇ ਕਿ ਕਿਸ ਤਰੀਕੇ ਨਾਲ ਇਹ ਚੀਜ਼ਾਂ ਅਦਾਲਤ ਦੇ ਵਿੱਚ ਜਾ ਕੇ ਡਿੱਗ ਪਈਆਂ ਸਨ, ਪਰ ਸਰਕਾਰ ਨੇ ਉਹਨਾਂ ਨੂੰ ਮੁੜ ਚੁੱਕਣ ਦੇ ਲਈ ਕੱਖ ਵੀ ਨਹੀਂ ਕੀਤਾ। ਨਤੀਜਾ ਵਿਧਾਨ ਸਭਾ ਚੋਣਾਂ ਦੇ ਵਿੱਚ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਹੈ। ਖੈਰ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਇੱਥੇ ਹੀ ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇਜਾਜ਼ਤ। ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਅਪਡੇਟ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਤੁਹਾਨੂੰ ਦੇਵਾਂਗੇ ਖਾਸ ਜਾਣਕਾਰੀਆਂ ਤੇ ਹੋਰ ਜਾਣਕਾਰੀਆਂ। ਤੁਹਾਨੂੰ ਇਹ ਦੱਸਦੇ ਚੱਲੀਏ ਕਿ ਵਿਸ਼ਵ ਭਰ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਮਨੁੱਖੀ ਅਧਿਕਾਰ ਕਾਰਕੁਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਬਾਰੇ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸੀਰੀਜ਼ ਤਿਆਰ ਕੀਤੀ ਆ। ਉਹਨਾਂ ਦੇ ਪਰਿਵਾਰਕ ਪਿਛੋਕੜ ਜਿਹੜਾ ਕਿ ਇਤਿਹਾਸਕ ਹੈ,
16ਵੀਂ 17ਵੀਂ ਸਦੀ ਤੋਂ ਲੈ ਕੇ ਤੇ ਉਸ ਤੋਂ ਬਾਅਦ ਉਹਨਾਂ ਦੀ ਸ਼ਹਾਦਤ ਤੱਕ ਪੰਜਾਬੀ ਰੇਡੀਓ USA ਨੇ ਭਾਈ ਅਜਮੇਰ ਸਿੰਘ ਜੀ ਨਾਲ ਮਿਲ ਕੇ ਉਹਨਾਂ ਦੇ, ਕਿਉਂਕਿ ਉਹ ਸਿੱਖ ਹਿਸਟੋਰੀਅਨ ਨੇ, ਚਿੰਤਕ ਨੇ, ਤਾਂ ਉਹਨਾਂ ਦੇ ਨਾਲ ਮਿਲ ਕੇ ਇੱਕ ਸੀਰੀਜ਼ ਤਿਆਰ ਕੀਤੀ ਹੈ। 3 ਦੇ ਐਪੀਸੋਡ ਟੈਲੀਕਾਸਟ ਕਰਾਂਗੇ। ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਪੰਜਾਬੀ ਰੇਡੀਓ USA ਦੇ ਸੁਣਨ ਦੇ ਨਾਲ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਵੀ ਤੁਸੀਂ ਉਹ ਜਿਹੜੀ ਸੀਰੀਜ਼ ਆ 3 ਭਾਗਾਂ ਦੇ ਵਿੱਚ ਉਹ ਦੇਖ ਸਕੋਗੇ। ਨਾਲ ਹੀ ਉਹਨਾਂ ਦੀ ਜਿਹੜੀ ਕਿਤਾਬ ਆ ਉਹ ਕਿਤਾਬ ਦਾ ਬਹੁਤ ਵੱਡਾ ਹਿੱਸਾ ਜਿਹੜਾ ਉਹਨਾਂ ਨੇ ਇਹਦੇ ਵਿੱਚ ਵਿਆਖਿਆ ਸਾਰੀਆਂ ਘਟਨਾਵਾਂ ਦੀ ਕੀਤੀ ਹੈ। ਸੋ ਪੰਜਾਬੀ ਰੇਡੀਓ USA ਦੇ ਜੇਕਰ ਤੁਸੀਂ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹਨੂੰ ਜ਼ਰੂਰ ਕਰ ਲਿਓ। ਜੇਕਰ Facebook ਪੇਜ ਦੇ ਨਾਲ ਵੀ ਤੁਸੀਂ ਹਾਲੇ ਤੱਕ ਨਹੀਂ ਜੁੜੇ ਤਾਂ Facebook ਪੇਜ ਨੂੰ ਲਾਈਕ ਕਰਕੇ ਉਹਨੂੰ ਫੋਲੋ ਜ਼ਰੂਰ ਕਰ ਲਓ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹ ਜਿਹੜੀਆਂ ਸੀਰੀਜ਼ ਆ ਇਹ ਟੈਲੀਕਾਸਟ ਕਰਾਂਗੇ। ਤਾਂ ਹੁਣ ਮੈਨੂੰ ਪ੍ਰਵੀਨ ਸ਼ਰਮਾ ਨੇ ਦਿੱਤੀ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ ਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ।